ਕਹਿੰਦਾ ਜੀ ਇਹ ਉਹੋ ਹੀ ਨੇ ਜਿਹੜਾ ਤੁਸੀਂ ਨਹੀਂ ਕਹਿੰਦੇ ਕਿਹੜੇ ਕੰਜਰਾਂ ਤੈਨੂੰ ਕੁੜੀ ਦੇ ਲਈ। ਮੇਰਾ ਮਾਮਾ ਉਹ ਪੂਰੇ ਖਾਨਦਾਨ 'ਚ ਲੜਾਈ ਕਰਾ ਕੇ ਕਹਿੰਦਾ ਯਾਰ ਮੇਰਾ ਦਿਲ ਕਰਦਾ ਸਾਰੇ ਇਤਫਾਕ ਨਾਲ ਰਹਿਣ। ਵਾਹ ਵਾਹ ਬੜਾ ਪੈਰ ਨਾਲ ਬਾਏ ਬਾਏ ਕੀਤੇ ਹੁੰਦਾ। ਵਾਹ लो जी अस्सलाम वालेकुम जी नादरीन, टी टाइम में खुश आमदीद है। चलो ਕੀ ਹੋਇਆ कुछ भी नहीं। ਭਾਜੀ? ਤਬੀਅਤ ਮਾਸ਼ਾਅੱਲਾ ਅੱਜ ਬੜੇ ਖੂਬਸੂਰਤ ਲੱਗਣ ਡਏ ਹੋ ਤੁਸੀਂ। ਸ਼ਾਸ਼ ਵਿਸ਼ਾਸ਼ ਲੱਗਣ ਦੇ ਵਾਲਾਂ ਤੋਂ ਹੀ ਡਰ ਲੱਗਦਾ ਜੀ। ਵਾਲਾਂ ਤੋਂ ਲੱਗਣ ਦੇ ਆ ਜਿਵੇਂ ਹੁਣੇ ਹੀ ਕਰੀਮਾਂ ਕਰੂਮਾਂ ਲਾਂਡੇ ਉਹੀ ਔਰਤਾਂ ਦੀਆਂ ਛੇਛੇ ਬੁਲਾ ਕੇ ਤੇ ਖੂਬਸੂਰਤ ਦਿਸਾਂ। ਯਾਰ ਉਹ ਬਿਊਟੀ ਉਹਨਾਂ ਦੀ ਇੱਕ ਬਣਦੀ ਹੈ, ਡਿਮਾਂਡ ਆ, ਟਾਈਮ ਆ। ਅੱਲਾ ਜ਼ਿੰਦਗੀ ਕਰੇ ਉਸਤਾਦ, ਖੁਸ਼ ਰਹੇ। करोड़ करोड़ रुपए दी मेरी अख आ। ਕਿਹੜੀ अख ਇਹ ਗੱਲ ਇੰਨੀ ਕਰੋੜ ਕਰੋੜ ਕੇ ਨਾ ਕਹੋ। ਉਸਤਾਦ ਜੀ ਅੱਲਾ ਕਰੋੜ ਮੈਨੂੰ ਕਰੋੜ ਰੁਪਏ। ਲੈ ਨਾਲ ਹੀ ਕੰਗਾ ਮੰਗਾ ਲਿਆ ਉਸਤਾਦ ਜੀ ਨੇ। ਉਸਤਾਦ ਜੀ ਉਂਝ ਹੀ ਸਹੀ ਸੀਗੇ ਖੁੱਲੇ ਵਾਲ। ਨਹੀਂ ਨਹੀਂ ਯਾਰ ਭਾਈ ਖੁੱਲੇ ਰਹਿਣ ਦਿੰਦੇ। ਖੁੱਲੇ ਰਹਿਣ ਦਿੰਦੇ। ਹਾਂ ਬੜੇ ਮੋਢਿਆਂ ਤੇ ਪੈਂਦੇ ਖੁੱਲੇ ਰਹਿਣ। चलो जी लियाओ। ये की मिक ਇਹਦੀ ਮਿਕ ਕੱਢਣੀ ਹੈ। ਦਿਖੋ ਹੀ ਨਹੀਂ ਨਿਕਲਣ ਦੇ। ਭਾਈ ਬਸ ਕਰਦੇ। ਕਿੱਲੀ ਕਰ ਲਓ ਉਂਗਲ ਮਾਰੀ। ਉਹ ਬਸ ਕਰ ਪਰੇ। ਇਹਦੇ ਵਾਲਾ ਸਾਹਿਬ ਇਹਨੂੰ ਵੀ ਇੰਜ ਕਰਕੇ ਝਾੜਦੇ ਆ ਚੂਹੇ ਕੱਢਣ ਲਈ। टिश्यू है यार, उसको ऐसे माड़ा सा निकालो। ਇੱਕ ਮੁਝੇ ਵੀ ਇਹ ਤਰੀਕੇਕਾਰ ਹੁੰਦੇ ਆ ਯਾਰ, ਹਰ ਚੀਜ਼ ਦੇ ਐਟੀਕੇਟਸ ਹੁੰਦੇ, ਤਰੀਕੇ ਹੁੰਦੇ। ਤੂੰ ਕੀ ਕਰਨਾ ਸੀ? ਫੇਰ ਕਰਨੀ ਚਾਹੀਦੀ ਆ। ਕੁਛ ਵੀ ਨਹੀਂ ਕਰਨਾ ਚਾਹੀਦਾ, ਬਸ ਉਹ ਟਿਸ਼ੂ ਦਾ ਡੱਬਾ ਸੀਗਾ ਤੇ ਠੀਕ ਹੈ। ਉਹ ਹੁਣ ਇਹ ਹੋਣਾ ਹੀ ਨਹੀਂ ਸੀ ਇਦਾਂ ਵੀ ਤੂੰ ਕਹਿੰਦਾ ਮੈਨੂੰ ਨਾ ਦਿਓ। ਇਹ ਵੇਖੋ ਉਸਤਾਦ ਜੀ, ਇਹ ਗਲਤ ਤੁਸੀਂ ਵਰਤਣ ਦੇ। ਇੰਜ ਕਦੇ ਨਹੀਂ ਜ਼ਿੰਦਗੀ 'ਚ ਟਿਸ਼ੂ ਵਰਤਣਾ। ਸਹੀ ਗੱਲ। ਠੀਕ ਹੈ। ਇਹ ਵੇਖੋ ਉਸਤਾਦ ਜੀ, ਹੁਣ ਮੈਂ ਤੁਹਾਨੂੰ ਦੱਸ ਦਿੰਦਾ ਮਾਜ਼ਰਤ ਦੇ ਨਾਲ, ਹੈ ਮੈਂ ਛੋਟਾ ਵਾਂ, ਇਜਾਜ਼ਤ ਲੈ ਲਈ ਇਜਾਜ਼ਤ ਹੈ ਮੈਂ ਛੋਟਾ ਵਾਂ, ਲੇਕਿਨ ਐਕਸਪੀਰੀਅੰਸ ਕਹਿੰਦੇ ਕਿ ਕਿਸੇ ਦਾ ਵੀ। ਇਹ ਵੇਖੋ ਉਸਤਾਦ ਜੀ, ਇਹਨੂੰ ਪਹਿਲੇ ਨਾ ਡੱਬੀ ਨੂੰ ਮਾ ਕਰਨਾ ਤੁਸੀਂ, ਠੀਕ ਹੈ, ਤੇ ਜੇਬ ਚ ਪਾ ਲੈ। ਫੇਰ ਇੰਜ ਕਰਕੇ ਇੰਜ ਨਹੀਂ ਰਗੜਨਾ ਜਿਸ ਤਰ੍ਹਾਂ ਤੁਸੀਂ ਇੰਜ। ਇਹ ਵੇਖੋ ਹਾਏ ਅੱਜ ਤੇ ਟਿਸ਼ੂ ਲਾਉਂਦੇ ਆ, ਅੱਗੇ ਭਲਾ ਕਿਹੜਾ ਤੋਲੀਏ ਲਾਉਂਦਾ। ਆ ਚੁੱਕ ਲੈ ਯਾਰ ਇੱਥੋਂ। ਸ਼ੋਅ ਦੇ ਐਂਡ ਤੇ ਇੱਕ ਮੇਰੇ tissue ਮੌਲਾ। ਉਸਤਾਦ ਜੀ ਮੈਂ ਇੱਕ ਛੋਟੀ ਜਿਹੀ ਗੱਲ ਡਿਸਕਸ ਕਰਨੀ ਸੀ। ਮੇਰਾ ਇਨਸਾਨੀਅਤ ਤੋਂ ਯਕੀਨ ਉੱਠ ਗਿਆ। ਤਾਰੀਆਂ ਯਾਰ, ਬਹੁਤ ਅੱਛੀ ਗੱਲ ਹੈ। ਉਸਤਾਦ ਜੀ ਕੁਛ ਅਰਸਾ ਪਹਿਲੇ ਹੈ ਨਾ, ਇੱਕ ਮੁੰਡਾ ਨਹਿਰ 'ਚ ਡਿੱਗਿਆ ਸੀਗਾ ਤੇ ਮੈਂ ਉਹਨੂੰ ਬਚਾਇਆ। ਠੀਕ ਹੈ। ਮੈਨੂੰ ਤੈਰਨਾ ਵੀ ਨਹੀਂ ਸੀ ਆਉਂਦਾ। ਕੀ ਸੀ ਨਹਿਰ ਜਿਹੜਾ ਨਹੀਂ ਤੁਸੀਂ ਨਹੀਂ ਬਚਾ ਰਹੇ? ਨਹਿਰ ਭਾਈ ਜਾਨ ਕਮਾਂ ਕਮ 20 ਫੁੱਟ ਡੂੰਗੀ ਨਹਿਰ ਹੀ ਸਾਡੇ ਝਾਲ ਦੀ। ਅੱਛਾ। ਮੈਂ ਛਾਲ ਪਾਣੀ ਮਾਰੀ। ਪਿਆਈ ਯਾਰ। ਇੰਨੀ ਡੂੰਗੀ ਅੱਛਾ, ਹੈ। ਛਾਲ ਮਾਰਤੀ ਤੁਸੀਂ? ਉਸਤਾਦ ਜੀ ਮੈਂ ਛਾਲ ਮਾਰ ਕੇ ਨਾ ਉਸ ਕਿੰਨੀ ਵਿੱਚ ਡੂੰਘੀ ਹੈ? 20 ਫੁੱਟ ਡੂੰਗੀ ਸੀ, ਮੇਰੇ ਪੈਰ ਲੱਗਦੇ ਸੀ। 13 ਫੁੱਟ ਸੀਗੀ। ਇਹਨਾਂ ਨੇ ਭਾਂਡੇ ਧੋਣ ਲਈ ਰੇਤ ਕੱਢ ਕੱਢ ਕੇ ਡੂੰਗੀ ਕਰਤੀ। 20 ਫੁੱਟ ਸੀ ਉਸਤਾਦ ਜੀ, ਮੇਰੇ ਪੈਰ ਲੱਗਦੇ ਸੀ, ਮੈਨੂੰ ਯਾਦ ਹੈ। ਮੈਂ ਉਹ ਬੱਚਾ ਕੱਢਿਆ ਫਰੀਦ। ਠੀਕ ਹੈ। ਮੈਂ ਛਾਲ ਮਾਰ ਕੇ ਬੱਚੇ ਨੂੰ ਆਣਾ, ਮੇਰੀ ਜਿੰਨੀ ਜਾਨ ਸੀ ਮੈਂ ਉਹਨੂੰ ਬੱਚੇ ਨੂੰ ਦਰਮਿਆਨ ਦੇ ਵਿੱਚ ਚਲਾ ਗਿਆ, ਵਿਚਾਰਾ ਡੁੱਬ ਗਿਆ। ਮੈਂ ਛਾਲ ਮਾਰੀ, ਮੈਂ ਨਹੀਂ ਦੇਖਿਆ, ਮੈਂ ਉਹ ਬੱਚੇ ਨੂੰ ਕੱਢ ਕੇ ਨਾ ਉਸਤਾਦ ਜੀ ਮੇਰੇ 'ਚ ਇੰਨੀ ਜਾਨ ਫਰੀਦ, ਮੈਂ ਦੋ ਉਹ ਬਾਲਾ ਉਹਦਾ ਕੱਢ ਕੇ ਨਾ ਮੈਂ ਉਹਨੂੰ ਇੰਜ ਕਰਕੇ ਬੰਦਿਆਂ ਛਿੱਟਿਆ, ਉਹਨਾਂ ਨੇ ਝੂਪ ਲਿਆ। ਸਹੀ ਪਾਣੀ ਪੀਓ। ਅੱਛਾ ਫੇਰ ਪਾਣੀ ਪੀ ਲੈਣ ਦੇਣਾ ਸਹੀ, 3 ਸਾਵਾਂ 'ਚ ਪੀਓ। ਯਾਰ ਉਹ ਤੁਹਾਡੀ ਗੱਲ ਤੇ ਗੌਰ ਕਰਨ ਹੀ ਨਹੀਂ ਦੇ, ਸਾਨੂੰ ਸੁਣਾਓ। ਠੀਕ ਉਸਤਾਦ ਜੀ, ਉਹ ਬੱਚੇ ਨੂੰ ਮੈਂ ਨਾ ਕਿਨਾਰੇ ਦੇ ਵਿੱਚ ਸਿੱਟਿਆ, ਉਹਨਾਂ ਨੂੰ ਝੂਪ ਲਿਆ ਬੰਦਿਆਂ ਨੇ। ਠੀਕ ਹੈ। ਖੈਰ ਮੈਨੂੰ ਮੇਰੀ ਵਾਰੀ ਫਿਰ ਸਹੀ ਉਹਨਾਂ ਗੱਲ ਨੇ- ਦੱਸ। ਸਹੀ ਸਹੀ ਉਸਤਾਦ ਜੀ, ਮੈਂ ਸਹੀ ਗੱਲ ਭਾਜੀ ਇਹ ਹੈ ਕਿ ਇਹਨੇ ਇਹਨੂੰ ਬਚਾਇਆ। ਉਹ ਤੈਰਨਾ ਵੀ ਉਹਨੂੰ ਆਉਂਦਾ ਸੀ, ਤੈਰ ਰਿਹਾ ਸੀ। ਇਹਨੂੰ ਦੂਰੋਂ ਐ ਲੱਗਾ ਪਤਾ ਨਹੀਂ ਹੱਥ ਪੈਰ ਮਾਰਨ ਦੇ ਆ, ਇਹਨੇ ਉਹਨੂੰ ਚੁੱਕ ਕੇ ਬਾਹਰ ਮਾਰਿਆ ਨਹਿਰ 'ਚੋਂ। ਉਹ ਅੱਗੋਂ ਵੱਡਾ ਟਰਾਲਾ ਆ ਰਿਹਾ ਸੀ, ਉਹ 'ਚ ਵੱਜ ਗਿਆ। ਉਹ ਉਧਰ ਖੇਲਣ ਦਿਆ ਸੀ, ਉਹਨੂੰ ਖੇਲਦੇ ਨਹੀਂ 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 ਉਸਤਾਦ ਜੀ, ਅੱਲਾ ਜਾਣਦਾ ਇੰਜ ਨਹੀਂ ਇਹਨੇ ਉਹ ਹੈ। ਹਿਸਾਬ ਕੀਤਾ, ਉਹ ਕਾਡਾ ਨਹੀਂ ਹੁੰਦਾ, ਉਹ ਕਹਿੰਦਾ ਉਹ ਹੈਪੀ ਬਰਥਡੇ ਯਾਰ। ਨਹੀਂ ਨਹੀਂ ਦੇਖਣਾ ਉਸਤਾਦ ਉਹਦੀ ਜੀ, ਤੂੰ ਗੱਲ ਸੁਣ ਵੀ ਮੈਂ ਗਿਆ ਤੇ ਮੈਂ ਉਹਨੂੰ ਚੁੱਕ ਕੇ ਬਾਹਰ ਸਿੱਟਿਆ। ਆਹੋ ਅੱਗੋਂ ਬੰਦੇ ਖੜੇ ਸੀ, ਉਹਨਾਂ ਨੇ ਝੁੱਪ ਲਿਆ। ਹਾਂ ਝੁੱਪ ਲਿਆ। ਮੈਨੂੰ ਫਿਰ ਰਸਾ ਉਹਨਾਂ ਨੇ ਪਾਇਆ ਉਸਤਾਦ ਜੀ ਵੱਡਾ। ਠੀਕ ਹੈ। ਰਸਾ ਬਈ ਉਹ ਰੇਂਜ ਕਰ ਲੈਂਦੇ, ਜਦੋਂ ਬੰਦਾ ਕੋਈ ਨਹਿਰ 'ਚ ਡਿੱਗੇ ਦਰਿਆ 'ਚ ਰੇਂਜ ਹੋ ਜਾਂਦਾ ਰਸਾ। ਉਹ ਮੁੰਡੇ ਨੇ ਮੈਨੂੰ ਆਵਾਜ਼ ਕਰਨਾ 'ਚ ਵੀ ਕਹਿੰਦਾ ਰਸਾ ਲੈ ਕੇ ਆਓ, ਰਸਾ ਲੈ ਆਓ, ਰਸਾ। ਉਹਨਾਂ ਨੇ ਆਹੋ ਇੱਕ ਉਰਦੂ 'ਚ ਕਹਿ ਰਹੇ ਸੀ, ਇੱਕ ਪੰਜਾਬੀ 'ਚ। ਉਹਨਾਂ ਨੇ ਨਾ ਰਸਾ ਮੇਰੇ ਲਾਂਝ ਘੁਮਾ ਕੇ ਨਾ ਸਿੱਟਿਆ ਉਸਤਾਦ ਜੀ। ਮੈਂ ਬੜੀ ਮੁਸ਼ਕਿਲ ਨਾਲ ਰਸਾ ਫੜ ਕੇ ਕਿਨਾਰੇ ਤੇ ਆਇਆ। ਉਹਦੇ ਵਾਲਦ ਸਾਹਿਬ ਨੇ ਕਿਹਾ ਜੀ ਫੈਸਲ ਰਾਮੇ ਸਾਹਿਬ, ਜਿੱਥੋਂ ਇਨਸਾਨੀਅਤ ਤੋਂ ਯਕੀਨ ਉੱਠਿਆ, ਕਹਿੰਦਾ ਅਸੀਂ ਤੇਰਾ ਸ਼ੁਕਰੀਆ ਅਦਾ ਨਹੀਂ ਕਰਨਾ। ਮੈਂ ਪਰੇਸ਼ਾਨ ਹੋ ਗਿਆ। ਮੈਂ ਕਿਹਾ ਠੀਕ ਹੈ, ਜਿਸ ਤਰ੍ਹਾਂ ਮਰਜ਼ੀ ਤੁਸੀਂ ਮੁਨਾਸਬ ਸਮਝੋ, ਲੇਕਿਨ ਕਿਉਂ ਨਹੀਂ ਕਰਨਾ? ਕਹਿੰਦਾ ਸ਼ੁਕਰੀਆ ਅਦਾ ਕਰਨਾ ਆਸਾਨ ਖਤਮ ਹੋ ਜਾਂਦਾ ਹੈ। ਗੱਲ ਬੜੀ ਮੁਤਾਸਰ ਕੁਨ ਸੀ। ਹੁਣ ਇਸ ਗੱਲ ਨੂੰ ਕਾਫੀ ਅਰਸਾ ਲੰਘ ਗਿਆ। ਉਹ ਬੰਦਾ ਮੈਨੂੰ ਰਾਤੀ ਮਿਲਿਆ,
ਮੈਨੂੰ ਕਹਿੰਦਾ ਮੈਂ ਤੈਨੂੰ ਕਿਤੇ ਵੇਖਿਆ। ਭੁੱਲ ਗਿਆ ਉਹ ਸਾਰੀ ਗੱਲ। ਸਾਰੀ ਗੱਲਬਾਤ ਉਸਤਾਦ ਜੀ ਸਾਹ ਨਹੀਂ ਭੁੱਲ ਗਿਆ। ਓਏ ਹੋਏ ਇੰਜ ਕਰਨਾ ਚਾਹੀਦਾ ਸੀ ਫਰੀਦ, ਸਿਰਫ ਇੰਨਾ ਦੱਸ ਦੇ। ਅਸੀਂ ਭਲਾ ਕੀਤਾ ਤੇ ਉਹ ਬੰਦਾ ਕਹਿੰਦਾ ਯਾਰ ਤੁਹਾਨੂੰ ਕਿਤੇ ਦੇਖਿਆ ਮੈਂ। ਤੂੰ ਜਾਨ ਬਚਾਈ ਉਹਦੀ। ਮੈਂ ਕਿਹਾ ਤੂੰ ਛੋਟਾ ਜਿਹਾ ਸੀ, ਨਹਿਰ 'ਚ ਡਿੱਗਿਆ ਸੀ ਤੇ ਤੇਰੇ ਅੱਬੂ ਨੇ ਕਿਹਾ ਸੀ, ਉਹਦਾ ਅੱਬੂ ਵੀ ਨਾਲ। ਓਏ ਹੋਏ ਫਿਰ ਬਾਅਦ 'ਚ ਉਹਨੇ ਜੱਫੀ ਪਾਈ ਤੇ ਕਹਿੰਦੇ ਯਾਰ ਬਹੁਤ ਬਹੁਤ ਸ਼ੁਕਰੀਆ ਤੂੰ ਸਾਨੂੰ ਯਾਦ ਕਰਾਇਆ। ਸਾਨੇ ਤਾਂ ਦਿਲ ਭਾਈ ਕੀ ਗੱਲ, ਪੁੱਠੇ ਕਦਮ ਟਰੋ, ਹਿਚਕੀ ਲੱਗਣ ਡਈ ਹੈ ਤੁਹਾਨੂੰ, ਠੀਕ ਹੈ? ਤੁਹਾਨੂੰ ਕੋਈ ਯਾਦ ਯੂਦ ਨਹੀਂ ਕਰਦਾ, ਬਿਮਾਰੀ ਨਾਲ ਵੀ ਲੱਗਦੀ ਹੈ ਹਿਚਕੀ। ਹਿਚਕੀ ਨਾਲ ਯਾਦ ਨਹੀਂ ਕਰਦਾ ਮੈਨੂੰ, ਉਹ ਛਿੱਕ ਨੂੰ ਕਹਿੰਦੇ ਨਹੀਂ, ਛੀਂਕ ਕੋ ਕਹਤੇ ਕੋਈ ਯਾਦ ਕਰ। ਉਸਤਾਦ ਜੀ ਤੁਸੀਂ ਹਕੀਮ ਕੋਲ ਜਾਓ, ਉਹਨਾਂ ਨੇ ਲਿਖਿਆ ਹੁੰਦਾ ਬਾਹਰ ਹਿਚਕੀ ਗਾਲੋਂ का भी इलाज किया जाता है। ਉਹ ਪਿਚਕੇ ਪਿਛਕੇ ਹਾਂ ਪਿਛ ਫੈਸਲਾ ਜੇ ਇਦਾਂ ਦੀ ਗੱਲ ਆ ਨਾ ਤੇ ਫਿਰ ਵਾਕਈ ਯਕੀਨ ਉੱਠਣ ਦੀ ਗੱਲ ਤੇ ਮੈਨੂੰ ਉਹ ਯਾਦ ਆ ਗਈ। ਆਹੋ ਕੁਛ ਦਿਨ ਪਹਿਲਾਂ ਭਾਈ ਮੈਂ ਉਹ ਆਪਣਾ ਸ਼ਤਾਦ ਕਲੋਨੀ ਵਾਲਾ ਰੋਡ ਨਿਕਲਿਆ ਬਾਹਰ ਤੇ ਇੱਕ ਬੱਚਾ ਓਏ ਹੋਏ ਹੋਏ ਓਏ ਹੋਏ ਫੈਸਲ ਸਾਹਿਬ ਹੋਏ, ਤੇਰੀ ਸਟਾਰਟ ਤੇ ਰੋਂਗਟੇ ਖੜੇ ਕਰ ਦੇਣ ਵਾਲੀ ਮੈਂ ਤੇ ਗੱਲ ਹੀ ਕੋਈ ਨਹੀਂ। ਰੋਂਗਟੇ ਖੜੇ ਹੋ ਗਈ। ਫੈਸਲ ਸਾਹਿਬ ਕੀ ਗੱਲ ਉਸਤਾਦ ਜੀ, ਕੀ ਗੱਲ ਹੈ? ਯਾਰ ਮੈਨੂੰ ਹਿਚਕੀ ਲੱਗੀ, ਠਹਿਰ ਜਾ, ਤੁਸੀਂ ਕਰੋ ਅੱਛਾ ਫੇਰ। ਚੱਲ ਉਹ ਨਾ ਮੈਂ ਤਾਂ ਨਿਕਲਿਆ ਤੇ ਮੈਂ ਜਾਂਦਿਆਂ ਨਾ ਤੈਨੂੰ ਪਤਾ ਵਾ ਵੀ ਮੇਰਾ ਆਦਤ ਹੁੰਦੀ ਰਾਤ ਚ ਕਾਫੀ ਪੀ ਲਈ, ਆਈਸਕ੍ਰੀਮ ਖਾ ਲਈ, ਮੇਰਾ ਉਹ ਸੁੱਟੀਆਂ ਚੀਜ਼ਾਂ ਥੋੜੀਆਂ ਉਹ ਸੁੱਟੀ ਕਾਫੀ ਕੌਣ ਸਿੱਟਦਾ ਵਾ? ਛੱਡ ਦਿੰਦੇ, ਕਈਆਂ ਨੂੰ ਕੋੜੀ ਲੱਗਦੀ। ਹਾਂ ਤੇ ਉਹ ਮੈਂ ਨਾ ਕਾਫੀ ਪੁੱਛੀ, ਮੈਂ ਕਿਹਾ ਯਾਰ ਕਾਫੀ ਡੂ ਯੂ ਹੈਵ ਕਾਫੀ? ਕਹਿੰਦਾ ਸਰ ਆਈ ਨੋ ਯੂ ਨੋ ਓਪਨ ਨਾਓ ਦੁਕਾਨ। ਉਹ ਕਹਿੰਦੇ ਝੂਠੀ ਹੈ ਉਹ ਪੀ ਲਓ। ਉਹਨੇ ਨੇ ਉੱਤੇ ਕਰ ਕਹਿੰਦਾ ਸਰ ਰੀਸੈਂਟਲੀ ਓਪਨ ਨਾਓ ਦੁਕਾਨ ਦੈਟਸ ਵਾਈ ਆਈ ਹੈਵ ਨੋ ਕਾਫੀ ਲੈਂਡ ਬੱਤੀ ਇਜ਼ ਬੰਦ। ਉਹ ਬੱਸ ਕਰਦੇ ਆ ਕਰ ਕੌਫੀ ਕੌਫੀ। ਘਰ ਇਹਨੇ ਚਾਹ ਪੀਣੀ ਹੋਵੇ ਨਾ, ਇਹਦੇ ਘਰ ਦੇ ਕਹਿੰਦੇ ਪਹਿਲੇ ਆ 6 ਦੇ 6 ਪੱਖਿਆਂ ਦੇ ਪਾਰ ਖਾਓ ਕਰ, ਫਿਰ ਇਹਨੂੰ ਭੋਰਾ ਕੋ ਚਾਹ ਦਿੰਦੇ। ਮਿਹਨਤ ਮੁਸ਼ੱਕਤ ਕਰਾ ਕੇ ਕੌਫੀ ਤੈਨੂੰ ਸਾਦੀ ਚਾਹ ਝੂਠੀ ਦਿੰਦੇ ਤੇ ਤੂੰ ਕੌਫੀਆਂ ਪੀਨੇ ਆ। ਇਹਦੇ ਘਰ 'ਚ ਗੱਲਾਂ ਹੋ ਰਹੀਆਂ ਹੁੰਦੀਆਂ ਮੰਗਲ ਵਾਲੇ ਦਿਨ, ਅੱਜ ਫਰੀਦ ਦੀ ਰੋਟੀ ਹੈ ਕਿ ਨਹੀਂ, ਬਣਾਣੀ ਕਿ ਨਹੀਂ। ਇੱਕ ਤੁਹਾਡੀ ਅੱਛਾ ਫੇਰ ਤੁਹਾਡੀ information- ਪੀ ਰਿਆਂ ਤੋਂ ਇਨਫ ਨਹੀਂ ਕਾਫੀ ਉਹ ਇਨਫ ਹੀ ਹੁੰਦਾ ਕਾਫੀ। ਮੈਂ ਨਾ ਉਹ ਕਿਉਂਕਿ ਲਿਮਿਟਿਡ ਸੋਚ ਨਹੀਂ ਪਤਾ ਹੁੰਦਾ, ਤੋ ਦੈਟਸ ਵਾਈ ਆਈ ਟਰਨ ਆਊਟ ਰੋਡ ਵੱਡਾ ਜਿਹੜਾ ਉਹ ਤਾਂ ਮੰਗਲ ਲੱਗ ਮੈਂ ਨਾ ਉੱਥੋਂ ਨਿਕਲਿਆ ਨਾ ਜਦੋਂ, ਤੇ ਮੈਂ ਉਹ ਸਾਹਮਣੇ ਤੈਨੂੰ ਪਤਾ ਮੈਕਡੋਨਲਡਸ ਤੇ ਮੇਰੇ ਅਕਸਰ ਸਟਾਪ ਉੱਥੇ ਹੀ ਮੈਂ ਖਲੋਣਾ। ਵੱਡੇ ਮੁੰਡੇ ਨੂੰ ਕੰਮ ਤੋਂ ਵਾਪਸ ਲੈ ਕੇ ਜਾਣਾ ਹੁੰਦਾ ਨਾ, ਫਿਰ ਉਹ ਮੈਕਡੋਨਲਡ ਵਾਲੇ ਰੱਖਦੇ ਆ ਇਹੋ ਜਿਹੇ ਬੰਦੇ ਦੇ ਵੱਡੇ ਮੁੰਡੇ ਨੂੰ। ਨਾਲ ਰੱਖਿਆ। ਉਹ ਜਾ ਮੈਕਡੋਨਲਡ ਸਫਾਈ ਆਸਤੇ ਵੀ ਰੱਖਦੇ ਆ। ਕਿਉਂ ਜੀ ਮੈਕਡੋਨਲਡ ਤੇ ਮਤਲਬ ਕਿ ਉਹ ਨਹੀਂ ਯਾਰ, ਫਰੀਦ ਸਾਹਿਬ ਦਾ ਮੁੰਡਾ ਮੁਲਾਜ਼ਮਤ ਤੇ ਨਹੀਂ ਕਰ ਸਕਦਾ। ਬਸ ਇਹ ਕਰੋ ਨਾ ਗੱਲ, ਇਹੀ ਮੈਨੂੰ ਦੱਸਿਆ। ਉਹਨਾਂ ਦਾ ਬਕਾਇਦਾ ਮੁਲਾਜ਼ਮ ਨਹੀਂ ਹੈ, ਅੱਗੇ ਗੁਬਾਰੇ ਗਬੂਰੇ ਬੱਚਿਆਂ ਵਾਲੀਆਂ ਚੀਜ਼ਾਂ ਲੈ ਕੇ ਕਾਰਾਂ ਦੇ ਸ਼ੀਸ਼ੇ ਖੋਲ ਕੇ ਉਹ ਕੰਮ ਆ ਉੱਥੇ। ਕਹਿੰਦਾ ਮੈਕਡੋਨਲਡ ਘੰਟਾ ਤੂੰ ਮੋਚੀ ਨਾਲ ਬਹਿਸ ਕਰਕੇ ਜੁੱਤੀ ਪਾਲਿਸ਼ ਕਰਾ ਕੇ ਲਿਆਣਾ। ਉਹਦੇ ਬੱਚੇ ਉਹ ਪੈਸਿਆਂ ਤੋਂ ਬਹਿਸ ਨਹੀਂ ਕਰਦਾ, ਉਹ ਮੋਚੀ ਕਹਿੰਦੇ ਜੁੱਤੀ ਤੇਰੀ ਨਹੀਂ ਲੱਗਣੀ। ਨਲਕੇ ਵਾਲੇ ਕੋ ਬੈਠਾ ਉਹਨੂੰ ਕਹਿੰਦਾ ਯਾਰ ਪਾ ਦੇ ਹੱਥੀ ਸਾਡੇ ਨਲਕੇ ਦੀ, 2 ਦਿਨ ਹੋ ਗਏ ਮੈਨੂੰ ਰੋਟੀ ਨਹੀਂ ਦੇਂਦੇ ਘਰ ਦੇ। ਅੱਛਾ ਜੀ ਇਹ ਕਿੱਦਾਂ ਇਨਫੋਰਮੇਸ਼ਨ ਤੁਹਾਡੇ ਕੋਲ? ਉਹ ਬਸ ਐਵੇਂ ਤੈਨੂੰ ਨਾ ਪਤਾ, ਉਹ ਚੁਗਲ ਕਰਦੇ ਨੇ ਮੇਰੀ ਜਨਰਲ ਜਿਹੜੀ ਰੁਟੀਨ ਆ। ਉਤੋਂ ਇਹਦੇ ਘਰ ਇੰਨਾ ਉੱਚਾ ਹੀ, ਉਹ ਇੱਕ ਉੱਤੇ ਜਾ ਕੇ ਭਾਈ ਚਾਚੇ ਦੀ ਕਿਤੇ ਧੋਤੀ ਧੋ ਕੇ ਨਾ ਉੱਤੇ ਪਾਣ ਲੱਗਾ, ਉਹ ਜਾਪਾਨ ਦਾ ਡਰੋਨ ਲਵੇਟ ਲਿਆ ਧੋਤੀ ਚ ਸਾਰਾ। ਉਹ ਜਿਹੜਾ ਸੈਟੇਲਾਈਟ ਨਹੀਂ ਫਿਰਦਾ ਹੁੰਦਾ ਉੱਤੇ ਕਹਿੰਦੇ, ਉਹ ਲਵੇਟ ਲਿਆ। ਇੰਨਾ ਉੱਚਾ ਮਕਾਨ ਹੀ ਇਹਨਾਂ ਦਾ। ਉਹ ਯਾਰ ਉਹ ਇਹ ਤੇ ਇਹ ਤਾਂ ਵੱਡੀ ਗੱਲ। ਅੱਛਾ ਉਹ ਮੈਂ ਨਾ ਮੈਕਡੋਨਲਡਸ ਤੇ ਤੈਨੂੰ ਪਤਾ ਅਕਸਰ ਉਹ ਮੈਕਡੋਨਲਡਸ ਨਹੀਂ ਹੁੰਦਾ। ਹਾਂਜੀ ਓਏ ਸਹੀ ਲਫ਼ਜ਼ ਆ MC ਡੋਨਲ, ਕੀ ਸਹੀ ਲਫ਼ਜ਼ ਜਿਹੜਾ ਵਾ ਉਹ MC ਮੈਕ ਹੁੰਦਾ ਸਾਡੀ ਮੈਕਡੋਨਲਡ। MIC ਹੋਵੇ ਤੇ ਉਹ ਯਾਰ ਇੱਕ ਬਣਦਾ। ਮੈਕਡੋਨਲਡ ਹੀ ਆ ਯਾਰ, ਮੈਕਡੋਨਲਡ ਟਰੰਪ। ਜਿੱਦਾਂ ਮੈਕਗਰਾ ਨਹੀਂ ਮੈਕਗਰਾ ਬੋਲਰ। ਯਾਰ ਮੈਕਡੋਨਲਡਸ ਉਹ ਜਿਹੜਾ ਬਸ ਕਰਦੇ ਕੈਸਾ। ਅੱਲਾ ਮਾਫ ਉਸਤਾਦ ਜੀ ਮੂੰਹ ਤੇ ਗੱਲ ਨਾ ਕਰਿਆ ਕਰੋ। ਦੁਨੀਆ 'ਚ ਜਿਹਨੂੰ ਮਰਜ਼ੀ ਪੁੱਛ ਲਓ, ਮੇਰੇ ਨਾਲ ਖਲੋ ਕੇ ਵੇਖ ਲਓ ਤੇ ਤੁਸੀਂ ਸਹੀ ਰੱਖਿਆ ਕਰੋ ਨਾ। ਯਾਰ ਤੇਰਾ ਬੜਾ ਸੇਕ ਦੇਣ ਵਾਲੇ ਵੱਟੇ ਵਰਗਾ ਮੂੰਹ ਆ, 1 ਮਿੰਟ ਸਾਡੀ ਚਾਹ ਪੀਓ। ਕਿਸੇ ਆਲੂ ਬੁਖਾਰੂ ਵਗਰੇ ਮੰਗੂ ਬਣਾ ਹੈ। ਲਿਆਓ ਉਹ ਭਾਈ ਇਧਰੋਂ ਕੱਪ ਬੜਨ ਚਲਾ ਗਿਆ, ਫਿਰ ਗੱਲ ਚਲੋ ਜੇ ਤੁਸੀਂ ਚਾਵਲ ਪੀਵੀ ਯਾਰ, ਇਹ ਵੇਖੋ ਉਹ ਨਹੀਂ, ਉਹ ਕਹਿੰਦਾ ਮੈਂ ਇਧਰੋਂ ਕੱਪ ਫੜਨ ਚਲਾ ਗਿਆ ਤੇ ਗੱਲ ਇੱਧਰ ਉੱਧਰ ਹੋ ਯਾਰ ਮੇਰੀ ਵੀ ਚਾਹ ਦੇ ਦੇਣਾ। ਨਹੀਂ ਇਹ ਸਾਡੀ ਬੰਗਾਲੀ ਆ ਅੰਦਰੋਂ। ਉਸਤਾਦ ਜੀ ਮੈਂ ਵੀ ਚਾਹ ਪੀਣੀ ਹੈ। ਹਾਂ ਤੇ ਯਾਰ ਕੋਈ ਗੱਲ ਦਿਓ ਨਹੀਂ, ਯਾਰ ਮੇਰੀ ਘਰ ਜਾ ਚਾਹ। ਕੇ ਇਹਦੇ ਪੀਣੀ ਨਸੀਬਾਂ 'ਚ ਉਹਨੇ ਪੀਣੀ ਪੀਣੀ ਹੈ। ਜਿੰਨੀਆਂ ਮਰਜ਼ੀ ਘਰ ਜਾ ਕੇ ਪੀਣੀ। ਅੱਛਾ ਉਹ ਜਦੋਂ ਮੈਂ ਮੈਕਡੋਨਲਡ ਤੋਂ ਨਿਕਲਿਆ ਨਾ ਤੇ ਮੈਕਡੋਨਲਡਸ ਨਿਕਲਿਆ ਹੀ ਆ ਹਲੇ ਤੇ, ਮਗਰ ਉਹਨਾਂ ਦੇ ਬੰਦੇ। ਉਹ ਯਾਰ ਗੱਲ ਵੀ ਸੁਣ ਲਈ, ਮੈਕਡੋਨਲਡਸ ਤੇ ਮੈਕਡੋਨਲਡ ਦੇ ਵਿੱਚ ਕੀ ਫਰਕ ਰਹਿ ਅੱਛਾ ਜੀ, ਤੁਸੀਂ ਮੈਕਡੋਨਲਡਸ ਤੋਂ ਨਿਕਲੇ,
ਮੈਕਡੋਨਲਡ ਚ ਮੈਂ ਡੀਲ ਲਈ ਉਹ 1700 ਰੁਪਏ ਲਈ ਡੀਲ ਕਾਦੀ ਲਈ? ਉਹਨਾਂ ਨੇ ਉਹ ਮੈਨੂੰ ਦਿੱਤੀ वो ਮੈਂ बहुत सख्ती कर रहे थे, उन्होंने कहते कुछ डील करें यार, चोरी हो ही जाती है, डील करें। ਉਹਨੇ ਨਹੀਂ ਢੀਲ ਲਈ। हाँ डील। 1700 ਦੀ ਡੀਲ ਮੈਕਡੋਨਲਡ ਕਿੱਥੇ ਪਾਇਆ ਈ ਤੇ ਮੈਕਡੋਨਲਡਸ ਤੋਂ ਮੈਂ ਲਈ ਨਾ 1800 1750 ਰੁਪਏ ਦੀ ਡੀਲ। ਤੇਰੇ ਹਰ ਰਿਸ਼ਤੇਦਾਰ ਨੂੰ ਨਾ ਤੁਹਾਡੀ ਬਾਹਰ ਦੀ ਬੈਲ 'ਚੋਂ ਕਰੰਟ ਪੈਂਦਾ, ਤੁਸੀਂ ਉਹਦਾ ਬਟਨ ਨਹੀਂ ਪਵਾ ਰਹੇ। ਹਾਂਜੀ 1700 दी ਉਹ ਹੁਣ ਬੈਲ ਨਾਲੋਂ ਬਹੁਤੀ ਉਹਦੀ ਆਵਾਜ਼ ਹੁੰਦੀ ਤੇ ਤੁਹਾਨੂੰ ਪਤਾ ਲੱਗਦਾ ਬਾਹਰ ਗਿਆ, ਉਹ ਮੈਂ ਬਾਹਰ ਗਿਆ, ਤੇ ਫਿਰ ਤੁਸੀਂ ਬਾਹਰ ਆਉਂਦੇ ਤੇ ਤੁਸੀਂ ਕਹਿੰਦੇ ਵੀ ਬੈਲ ਠੀਕ ਕਿਉਂ ਕਰਾਉਣੀ? बेल खराब ही हो, ਬੈਲ ਖਰਾਬ ਹੀ ਹੈ। वो करंट ना भी बाहर, ਅਸੀਂ ਠੀਕ ਨਹੀਂ ਹੈਗੇ ਕਿ ਅਸੀਂ ਗੱਲ ਕਰੰਟ ਦੀ ਆਵਾਜ਼ ਤੋਂ ਲੋਕੀ ਬਾਹਰ ਬਾਹਰ ਆਏ, ਚਾਚਾ ਆਏ। वो चिकन आ गया। ਹੁਣ ਇੰਨੀ ਉਹ ਕਰਨ ਦਾ ਮਜ਼ਾ ਲੈਂਦੇ। ਉਹ ਹੁਣ ਇੰਨੇ ਉਹ ਯਾਰ ਇਦਾਂ ਸ਼ੇਕ ਕਰਦੇ ਆ ਅਸੀਂ ਤੇ ਪਹਿਲਾਂ ਭਾਵੇਂ ਨਾ ਉਹ ਸਾਡੇ ਮਰੀਜ਼ ਯਾਰ- ਹੋਇਆ, ਤੂੰ ਪਹਿਲੇ ਕਹਿ ਦਿੰਦਾ ਮੈਂ ਇੰਜੀ ਥੋੜਾ ਸੀ। ਅੱਛਾ ਬੈਲ ਲੱਗੀ ਤੇ ਹੈ ਨਾ ਉਹਨਾਂ ਦੇ ਤੋਂ ਜਿਨ੍ਹਾਂ ਦੀ ਗੱਲ ਕਰਨ ਦੇ ਉਹਨਾਂ ਬੈਲ ਇੰਨਾ ਪੈਸਾ ਹੋਣ ਦੇ ਹੁਣ ਬਾਵਜੂਦ ਤੂੰ ਕਹੇਂਗਾ ਉਹ ਕਿ ਬਾਹਰ ਉਹਨਾਂ ਨੇ ਇੱਕ ਵੱਟਾ ਟੰਗਿਆ ਉਹ ਰੱਸੀ ਬੰਨ ਕੇ ਤੇ ਜਿਹੜਾ ਹੁੰਦਾ ਵਾ ਬੂਹੇ ਨਾਲ ਵੱਟਾ ਮਾਰਦਾ ਤੇ ਫਿਰ ਬੂਹਾ ਉਹ ਖੜਕਾਉਂਦਾ। ਤੇਰੇ ਵਾਂਗੂ ਛਾੜ ਤੇ ਨਹੀਂ ਨਾ ਪਵਾਉਂਦੇ। ਉਹ ਸ਼ਾਟ ਤੈਨੂੰ ਇਹਦੀ ਗੱਲ ਬੈਲ ਤੋਂ ਇੰਨੀ ਉਹ ਛਾੜ ਮਰੀਜ਼ ਓਏ ਢੋਲਾ ਦਾ ਵੀ ਕਹਿ, ਢੋਲਾ ਦਾ ਵੀ ਕਹਿ। ਉਹ ਜਾਣਦੇ ਹੋ ਇਹਦਾ ਨਹੀਂ ਨਿੱਕਾ ਭਰਾ ਸਾਰੀ ਰਾਤ ਬਾਹਰ ਜਾਗਦਾ ਵਾ, ਬਾਹਰ ਕੁਰਸੀ ਢਾ ਕੇ ਬੈਠਾ ਹੁੰਦਾ। ਕਿਉਂ? ਇੱਕ ਦਿਨ ਉਹਨੇ ਬਹਿਣਾ, ਇੱਕ ਦਿਨ ਇਹਨੇ ਬਹਿਣਾ, ਇੱਕ ਦਿਨ ਇਹਦੇ ਚਾਚ। ਕਿਉਂ ਭਲਾ? ਕਿਉਂ? ਤੇ ਸਵੇਰ ਜਿਉਂ ਪਹਿਲੀ ਕਿਰਨ ਫੁੱਟਦੀ ਹੈ ਨਾ ਤੇ ਬਾਹਰ ਦੀ ਟੂਬ ਬੰਦ ਕਰਕੇ ਜਾ ਕੇ ਸੌਂ। ਉਹਦੀ ਖਾਤਰ ਸਾਰੀ ਰਾਤ। ਤੇ ਮੈਨੂੰ ਕਹਿੰਦੇ ਸ਼ੇਖ ਉਸਤਾਦ ਜੀ ਤੁਹਾਡੇ ਘਰ ਪ੍ਰਾਹੁਣਾ ਆਵੇ ਨਾ ਤੇ ਥੋੜੀ ਜਿਹੀ ਲੇਜ਼ ਛੱਡ ਜਾਵੇ ਨਾ ਤੁਸੀਂ ਸਾਰੇ ਇਹ ਵਾਲਾ ਸਟੈਪ ਕਰਦੇ ਤੁਹਾਨੂੰ ਪਤਾ। ਅਖਬਾਰ ਸਿੱਟਣ ਵਾਲਾ ਆਇਆ ਤੇ ਉਹਨੂੰ ਕਹਿੰਦਾ ਕਿੰਨੇ ਦੀ? ਉਹਨੇ ਕਿਹਾ ਜੀ 50 ਰੁਪਏ ਦੀ। ਕਹਿੰਦਾ ਯਾਰ ਤੂੰ ਹਫਤਾ ਪੁਰਾਣੀ ਸਿੱਟ ਦਿਆ ਕਰ, 20 ਲੈ ਲਿਆ ਕਰ। ਉਹਦਾ ਕੀ ਫਾਇਦਾ ਦਾ? ਵਾਹ ਉਹ ਹੁਣ ਉਹ ਬੈਲ ਤੋਂ ਤੁਸੀਂ ਕੋਨ ਆਈਸਕ੍ਰੀਮ ਖਾ ਕੇ ਨਾ ਵਿੱਚੋਂ ਕੋਨ ਸਾਰੀ ਖਾ ਕੇ ਤੇ ਉਹ ਕੋਨ ਸਮਝਦੇ ਭਾਂਡੇ ਆ, ਉਹਨੂੰ ਸਾਂਭੀ ਜਾਂਦੇ, ਉਹਨੂੰ ਵਾਪਸ ਕਰਨ ਦੇ ਹੁੰਦੇ ਭਾਜੀ ਇਹ ਲਓ ਫੜੋ ਆਪਣਾ ਭਾਂਡਾ। ਕੋਨ ਦੇ ਵਿੱਚ ਭਾਂਡਾ ਕੋਈ ਸਾਲਣ ਪੈ ਸਕਦਾ? ਉਹ ਯਾਰ ਜਿਹੜੇ ਵਿੱਚ ਆਈਸਕ੍ਰੀਮ ਪਾਈ ਹੁੰਦੀ ਆ ਕੋਨ 'ਚ ਸ਼ੋਰਾ ਪੈ ਸਕਦਾ ਹੁਣ? ਉਹ ਸਰ ਜੀ ਉਹ ਇਹੋ ਤੇ ਗੱਲ ਆ ਤੇ ਫਿਰ ਅੱਛਾ ਯਾਰ ਜ਼ਰੂਰੀ ਨਹੀਂ ਕਿ ਹਰ ਗੱਲ ਦਾ ਜਵਾਬ ਹੀ ਦੇਣਾ ਵਾ। ਚਲੋ ਕਿਸ ਟਾਈਮ ਕੋਈ ਬੰਦਾ ਗੱਲ ਸਹਿ ਵੀ ਲੈਂਦਾ ਵਾ। ਇਹੋ ਜਿਹਾ ਬੰਦਾ ਟੀਨ ਪੈਕ ਪੀ ਕੇ ਉਹਦਾ ਹੀ ਗੱਲਾਂ ਬਣਾ ਲੈਂਦਾ, ਉਹਦੇ ਚ ਠੀਪੇ ਹਾਲੇ ਹੁਣ ਉਹਨੂੰ ਵੀ ਕਿਹਾ ਸ਼ੇਖ। ਹਾਂ ਕਹਿ ਦੇ। ਉਹ ਉਹਨਾਂ ਦੀ ਤੇ ਹੁਣ ਅਸੀਂ ਸ਼ੁਗਲ ਵੀ ਕਰੀਏ ਤੇ ਸ਼ੇਖ ਹੋ ਹੁਣ ਜਾਂਦੇ। ਇਹਦੀ ਬੈਲ ਤੋਂ ਇਹਦੇ ਰਿਸ਼ਤੇਦਾਰ ਇੰਨਾ ਡਰੇ ਆ, ਹੁਣ ਇਹਦੇ ਬੂਹੇ ਲਾਗੇ ਆਣ ਕੇ ਨਾ ਇੱਕ ਕੁੱਕੜੀ ਅੰਦਰ ਸੁੱਟ ਦਿੰਦੇ, ਇਹਨਾਂ ਨੂੰ ਪਤਾ ਚੱਲ ਜਾਂਦਾ ਬਾਹਰ ਕੋਈ ਆ। ਅੱਛਾ ਯਾਨੀ ਬੂਹਾ ਖੜਕਾਉਣ ਲਈ ਉਹ ਹਾਂ, ਤੇ ਛਾਪ 600 ਦੀ ਕੁੱਕੜੀ ਸੁੱਟਦੇ ਆ ਬਸ ਕਰ। ਨਹੀਂ ਵੀਰੇ, ਉਹ ਪਹਿਲੋਂ ਟੈਸਟਰ ਲੈ ਕੇ ਆਂਦੇ, ਪਹਿਲੋਂ ਚੈੱਕ ਕਰਦੇ, ਫਿਰ ਜੇ ਹੋਵੇ ਸ਼ਾਟ ਫਿਰ ਬਾਹਰੋਂ ਨਹੀਂ ਗਾਲ। ਨਹੀਂ ਮੈਂ ਤੈਨੂੰ ਦੱਸਿਆ ਨਾ, ਇਹਨਾਂ ਨੂੰ ਸਿੱਧੀ ਅੰਦਰ ਗਾਲ ਜਾਂਦੀ। ਇਹਨਾਂ ਦਾ ਬੈਦਨ ਉਹ ਤੁਹਾਡੀ ਬਾਪਾ ਇਹ ਕਹਿੰਦੇ ਗੱਲ ਤਾਲੂ ਆ ਗਈ। ਇੱਕ ਕਮੀਜ਼ ਪਾ ਕੇ ਭਰਾ ਬਾਹਰ ਜਾਂਦਾ ਵਾ ਨਾ ਤੇ ਦੂਸਰਾ ਘਰ ਬਾਕੀ ਅੰਦਰ ਨੰਗੇ ਬੈਠੇ ਹੁੰਦੇ ਵੀ ਉਹ ਆਏਗਾ ਤੇ ਮੈਂ ਪਾ ਕੇ ਜਾਣੀ। ਵਾਹ 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 ਵਾਹ, ਬੜਾ ਪੈਰ ਨਾਲ ਬਾਏ ਬਾਏ ਕੀਤੇ ਹੁੰਦਾ। ਵਾਹ ਬੜਾ ਕੱਚੂ ਮੈਂ ਤੇ ਰੋਟੀ ਪਾ ਕੇ ਇੰਜ ਤੰਦੂਰ ਚ ਲਾਈ ਹੁੰਦੀ 1 ਮਿੰਟ। ਮੈਂ ਤੁਹਾਨੂੰ ਦੱਸਣ ਦੇ ਮੈਕਡੋਨਲਡਸ ਤੋਂ ਨਿਕਲਣਾ ਤੇ ਮੈਨੂੰ ਇੱਕ ਆਦਤ ਹੈਗੀ ਬੁਰੀ ਕਿ ਮੈਂ ਵੇਖਣਾ ਨਾ ਬੱਚੇ ਛੋਟੇ ਛੋਟੇ ਨੇ, ਪੈਸੇ ਜੇਬ 'ਚ ਮੈਂ ਲੈ ਲੈਣਾ ਹੁੰਦਾ ਤੇ ਫਿਰ ਜਾਂਦੇ ਮੈਂ ਗੁਬਾਰੇ ਇਹ ਉਹ ਮੈਂ ਰਸਤੇ ਸਾਰੇ ਵੰਡਦਾ ਹੀ ਜਾਣਾ। ਉਹ ਮੈਂ ਨਾ ਇਦਾਂ ਹੀ 10-10 ਰੁਪਏ ਦਾ 20-20 ਰੁਪਏ ਦਾ। ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਨੇਚਰ ਹੈ। ਉਹ ਇਦਾਂ ਬੱਚਿਆਂ ਦਾ ਬੱਚੇ ਕੋਲੋਂ ਦਵਾ ਲੈਣੀ ਚਾਹੀਦੀ। ਯਕੀਨ ਕਰੋ ਇਹ ਬੜੀ ਖੂਬਸੂਰਤ ਗੱਲ ਆ। ਸਿਆਣਾ ਦਵਾ ਦਿੰਦਾ ਵਾ ਲੇਕਿਨ ਸਿਆਣੇ ਨੂੰ 100 ਰੱਖ ਰਖਾਓ। ਬੱਚਾ ਤੁਹਾਡੇ ਕੋਲੋਂ ਕੋਈ ਸ਼ੈ ਮੰਗਣ ਨਹੀਂ ਲੱਗਾ, ਉਹਦੇ ਕੋਲ ਦਵਾ ਲੈਣੀ ਚਾਹੀਦੀ। ਅੱਛਾ ਉਹ ਮੈਂ ਇੱਕ ਬੱਚਾ ਵੇਖਿਆ ਫੈਸਲ ਸਾਹਿਬ, ਉਹ ਰਿੜ ਰਿੜ ਕੇ ਨਾ ਮੇਰੇ ਲਾ ਰਿਹਾ। ਓਏ ਹੋਏ ਹੋਏ ਹੋਏ। ਫਿਰ ਮੂੰਹ ਸਿੱਧਾ ਕਰਕੇ ਵੀ ਤੂੰ ਕਰ ਸਕਦਾ ਯਾਰ ਉਹ ਰਿੜਦਾ ਆ ਰਿਹਾ ਯਾਰ। ਬਸ ਸਿੱਧਾ। ਤੇਰੇ ਇੰਨੇ ਮੂੰਹ ਨੂੰ ਵੱਟ ਪੈਂਦੇ ਨਾ ਤੋਬਾ ਤੇ ਕੱਸਿਆ। ਯਾਰ ਅੱਗੇ ਤੋਰ ਯਾਰ ਬੱਚੇ ਨੂੰ। ਨਾਲ ਦੇ ਘਰ ਗੋਸ਼ਤ ਪੱਕਣ ਡਿਆ ਹੋਵੇ ਨਾ, ਤੁਸੀਂ ਬੂਹਾ ਖੜਕਾ ਕਹਿੰਦੇ ਬਾਜੀ ਬੂਹਾ ਖੁੱਲਾ ਰਹਿੰਦਾ, ਅਸੀਂ ਖੁਸ਼ਬੂ ਨਾਲ ਰੱਜ ਜਾਣਾ। ਢੋਲ ਵੀ ਪਾਇਆ ਹੁੰਦਾ ਗਲੇ 'ਚ ਕਿ ਨਹੀਂ? ਨਹੀਂ ਤਾਂ ਦਹੀਂ ਦੇ ਵਿੱਚ ਕੁਝ ਹੋਰ। ਉਹ ਸੁੱਕਾ ਦੁੱਧ ਨਹੀਂ ਹੁੰਦਾ ਉਹ ਜਿਹੜਾ ਮਿਲਦਾ ਨਿਆਣਿਆਂ, ਉਹ ਹੀ ਗਰਮ ਕਰਕੇ ਉਹਨੂੰ ਜਾਗ ਲਾਈ। ਉਹਨੂੰ ਨਹੀਂ ਦਹੀਂ ਦੂਈ ਜੰਮਦਾ ਉਹਦਾ। ਨਹੀਂ ਨਹੀਂ ਜੰਮ ਗਿਆ ਸੀ। ਸੁੱਕੇ ਦੁੱਧ ਦੀ ਜਾਗ ਲਈ, ਸਵੇਰੇ ਪੂਰੀ ਪਰਾਤ ਪਾਊਡਰ ਨਾਲ ਪੜੀ। ਪਾਣੀ ਸੁੱਕ ਗਿਆ। ਇੰਜ ਕਰਕੇ ਮੈਂ ਨਾ ਫੈਸਲ ਸਾਹਿਬ ਤੁਹਾਨੂੰ ਤਾਂ ਪਤਾ ਆਹੋ ਮੈਨੂੰ ਪਤਾ। ਉਹ ਮੈਂ ਇੰਜ ਕਰਕੇ ਨਿਕਲਿਆ। ਮੈਂ ਕਿਹਾ ਯਾਰ ਚੱਲ ਕੋਹਨੂਰ ਸਿਟੀ ਤੋਂ ਮੈਂ ਫਿਰਦਾ ਹੋਇਆ, ਉਹ ਕਿਉਂਕਿ ਇੱਧਰ ਉੱਧਰ ਸਾਰੇ ਜਾਣਨ ਵਾਲੇ ਨੂੰ ਪਿਆਰ ਮੁਹੱਬਤ। ਇਹਨਾਂ ਨੇ ਘਰ ਦੇ ਬਾਹਰ ਨਾ ਛੋਟਾ 350 ਵਾਲਾ ਮੋਬਾਈਲ ਲਾਇਆ, ਬੈਲ ਖਰਾਬ ਹੋ ਗਈ ਤੇ ਉੱਤੇ ਆਪਣਾ ਨੰਬਰ ਲਿਖਿਆ ਅੰਦਰ ਦਾ, ਤੇ ਪੈਕੇਜ ਕਰਕੇ ਲਾਇਆ। ਆ ਪੈਕੇਜ ਕਰਕੇ ਉਹ ਜਿਹੜਾ ਉਹਨਾਂ ਦਾ ਨੰਬਰ ਮਿਲਾ ਕੇ ਡਾਇਲ ਕਰਦਾ ਤੇ ਅੰਦਰੋਂ ਬਾਹਰ ਆਉਂਦੇ ਹਾਂਜੀ ਕੌਣ। ਕਿੱਡੀ ਇਹ ਵੇਖੋ ਐਡਵਾਂਸ ਟੈਕਨੋਲੋਜੀ ਏ ਕਿ ਮੋਬਾਈਲ ਰੱਖ ਦਿੱਤਾ ਯਾਰ। ਨਾ ਕੈਸੀ ਗੱਲ ਆ। ਮੈਂ ਗੱਲ ਕਰਨੀ ਉਹਨਾਂ ਨੇ ਵਿੱਚੋਂ ਕਹਿੰਦਾ ਇਹ ਗੱਲ ਧੋਲ ਵਾਲੀ ਕਰਨੀ, ਉਹ ਮੇਰੀ ਯਾਰ ਗੱਲ ਨਹੀਂ, ਇਹ ਮਾੜੀ ਗੱਲ ਹੈ ਨਾ। ਬਾਹਰ ਉਹ ਲੋਕੀ ਆਣਾ ਵੀ ਨਹੀਂ ਹੁੰਦਾ ਤੇ ਬਾਹਰੋਂ ਵੀਡੀਓ ਕਾਲ ਮਿਲਾ ਕੇ ਗੱਲਾਂ ਕਰਦੇ ਰਹਿੰਦੇ। ਮਾੜੀ ਗੱਲ ਹੈ, ਨਹੀਂ ਕਰੀ। ਟਾਚਰ ਨਹੀਂ ਕੀਤਾ ਨਾ ਇਦਾਂ। ਅੱਛਾ ਮੁੜ ਕੇ ਘਰ ਦੇ ਬਾਹਰ ਰਸ਼ ਲੱਗਾ, ਕੋਈ ਕਿਸੇ ਰਿਸ਼ਤੇਦਾਰ ਨੂੰ ਕਰ ਰਿਹਾ ਉੱਥੇ ਖਲੋਤਾ, ਕੋਈ ਕਿਸੇ ਕਿਸੇ ਕੋਈ ਬਣਿਆ। ਆਹ ਫਰੀਦ ਕੀ ਸਰ ਜੀ ਬੇਸਿਕਲੀ ਮੈਂ ਜਦੋਂ ਨਿਕਲਦਾ, ਮੇਰੀ ਆਦਤ ਮੈਂ ਤੁਹਾਨੂੰ ਸਿਰਫ ਦੱਸ ਰਿਹਾ
ਕਿ ਮੇਰੀ ਆਦਤ ਬਣ ਗਈ ਆ ਕਿ ਮੈਂ ਆਉਂਦਿਆਂ ਜਾਂਦਿਆਂ ਐਦਾਂ ਮੇਰੀ ਰੁਟੀਨ, ਮੈਂ ਕਾਫੀ ਲੈਣੀ, ਕਾਫੀ ਲੈ ਕੇ ਕਿਸੇ ਨਾ ਕਿਸੇ ਬੱਚੇ ਨੂੰ ਗੁਬਾਰੇ, ਕਿਸੇ ਨੂੰ ਕੋਈ ਸਾਈਕਲ ਹੀ ਲੈ ਦੇਣੀ ਰਸਤੇ ਦੇ ਵਿੱਚੋਂ, ਆਹੋ ਠੀਕ ਹੈ। ਉਹ ਤੈਨੂੰ ਪਤਾ ਫੈਸਲ ਕੋ ਨੂਰ ਜਦੋਂ ਤੇਰੇ ਸਾਹਮਣੇ ਸੀ ਯਾਰ, ਤੇਰੇ ਵਗਰਾ ਬੰਦਾ ਨਾ ਉਹ ਬਾਜ਼ਾਰ ਚੋਂ ਸ਼ਰਬਤ ਪੀਵੇ ਨਾ ਤੇ ਉਹ ਦੁਕਾਨ ਵਾਲਾ ਕਹਿ ਦਿੰਦਾ ਓਏ ਸਾਈਡ ਤੇ ਹੋ, ਤੈਨੂੰ ਬਾਅਦ ਚੋਂ ਮਿਲਣਾ ਹੈ ਪਰੇ ਹੈ। ਘਰ ਵਾਲਾ ਸਾਹਿਬ ਕਹਿ ਦਿੰਦਾ ਕਿ ਮੇਰਾ ਖਿਆਲ ਰੱਖੋ, ਤੇ ਇਹੋ ਜਿਹੇ ਬੰਦੇ ਸਭ ਤੋਂ ਪਹਿਲੇ ਕਹਿੰਦੇ ਆਪਣੇ ਹੱਥ ਖੜੇ ਆ ਤੇ ਅਖੇ ਜਿਵੇਂ ਕੌਫੀ। ਚੱਲ ਯਾਰ ਮੈਂ ਕੋ ਨੂਰ ਤੋਂ ਇੰਜ ਤੋਂ ਵੜਿਆ ਨਾ ਤੇ ਮੈਨੂੰ ਬੱਚਾ ਰਿੜਦਾ। ਇਹਦੇ ਘਰੋਂ ਇਸ ਦਫ਼ਤਰ ਤੱਕ ਪੂਰੇ ਰਸਤੇ 'ਚ ਅਗਰ ਇਹ ਸੂਸਾਂ ਰੋਡ ਥਾਣੀ ਨਾ ਆਵੇ ਤੇ ਕਿਸੇ ਨੂੰ ਕਾਫੀ ਦਾ ਨਹੀਂ ਪਤਾ। ਨਹੀਂ ਪਤਾ। ਸਹੀ ਗੱਲ। ਕਾਫੀ ਦਾ ਨਹੀਂ ਪਤਾ ਹੈਗਾ। ਸੂਸਾਂ ਰੋਡ ਥਾਣੀ ਆਵੇ ਤੇ ਸ਼ਾਇਦ ਕਿਸੇ ਨੂੰ ਪਤਾ ਲੱਗੇ। ਓਏ ਮੇਰੇ ਮੌਲਾ, ਇਹਦੇ ਮਹੱਲੇ 'ਚੋਂ ਤੁਸੀਂ ਬਾਹਰ ਨਿਕਲੋ, ਉੱਥੇ ਚਾਹ ਪਿੱਛੇ ਜੇ ਆਈ ਹੈ। ਸਹੀ ਗੱਲ ਹੈ ਬਾਜੀ, ਚਾਹ ਦੀ ਪੱਤੀ ਨਾਲੇ ਮਸਾਜ ਕਰਦੇ ਆ ਕਿ ਖਬਰੇ ਸਕਰਬ ਵਾਲੀ ਹੈ। ਆਹੋ ਸਹੀ ਗੱਲ। ਅੱਛਾ ਸਕਰਬ ਦਾ ਪਤਾ ਲੱਗ ਗਿਆ, ਪੱਤੀ ਦਾ ਨਹੀਂ ਸਾਨੂੰ ਪਤਾ ਲੱਗਾ। ਸਾਨੂੰ ਪਤਾ ਵਾ। ਓਏ ਇਹਨਾਂ ਦੇ ਪਿੰਡ ਭਲਾ ਕਿਹਨੂੰ ਕਹਿੰਦੇ ਕਾਫੀ? ਉਹ ਡਾਕਟਰ ਨਹੀਂ ਦਿੰਦੇ 20 ਰੁਪਏ ਦੀ ਉਹ ਮੇਦੇ ਲਈ ਜਨਰਲ ਲਈ ਪੂਰੀ ਲਾਲ। ਹਾਂਜੀ ਇਹ ਸਮਝਦੇ ਉਹ ਕਾਫੀ। ਉਹ ਵੀ ਕੌੜੀ ਹੁੰਦੀ ਹੈ, ਹਾਂਜੀ ਇਹ ਉਹ ਪੀ ਲੈਂਦੇ, ਕਹਿੰਦੇ ਵਾਹ ਕਾਫੀ ਪਵਾਈ ਦੀ। ਲਾਲ ਕਾਫੀ, ਉਹਨਾਂ ਨਦਲਾ ਵੀ ਨਹੀਂ ਉਹ ਹੁੰਦਾ। ਹੋਰ ਹੁੰਦੀ ਕਾਫੀ, ਉਹ એનર્ਜੀ ਪਵਾਏ ਹੁੰਦੀ। ਤੇਰੇ ਵਗਰੇ ਕਾਫੀ ਪੀ ਕੇ ਸੋ ਜਾਂਦੇ ਲੈ। ਤੰਦੂਰ ਤੇ ਘੰਟਾ ਘੰਟਾ ਸਿਰਫ ਕੰਡੇ ਲੈਣ ਲਈ ਬੈਠਾ ਰਹਿੰਦਾ ਕਿ ਗਾਹਕ ਜਾਂਦੇ ਤੇ ਮੈਂ ਲੈ ਕੇ। ਅੱਛਾ ਉਹ ਕੰਡੇ ਜਿਹੜੇ ਹਾਂਜੀ, ਸਾਡਾ। ਰੋਟੀਆਂ ਦੇ ਨਾਨਾਂ ਦੇ। ਯਾਰ ਨਹੀਂ ਹਕੀਕਤ ਕਹਿਣ ਡਿਆ, ਮੈਨੂੰ ਉਹਦੀ ਨੇਚਰ ਦਾ ਪਤਾ ਵਾ। ਕੈਪੀਚੂਨੋ ਨਾ ਪੀਂਦਾ ਫੋਗ ਦਾ, ਕੈਪੀਚੀਨੋ ਜਾਂ ਦੂਸਰੀ ਮੈਂ ਤੈਨੂੰ ਮੈਗੀ। ਹਾਂ ਡੇਵਿਡੋਵ ਮੈਂ ਜ਼ਿਆਦਾ ਪੀਣਾ। ਸਹੀ ਗੱਲ। ਕੈਪੀਚੂਨੋ। ਕੈਪੀਚੂਨੋ। ਇਹਨੇ ਜਦੋਂ ਗਾਜਰਾਂ ਦਾ ਜੂਸ ਪੀਣਾ ਹੋਵੇ ਨਾ, ਉਹਨੂੰ ਭਲਾ ਕੀ ਕਹਿੰਦਾ ਜਾ ਕੇ, ਆ ਇੱਕ ਲਾਲ ਬੇਗ ਫਲੇਵਰ ਦੇ ਦੀ ਹੈ। ਅੱਛਾ ਤੇਰੇ ਕੋਲ ਮਤਲਬ ਬਹੁਤ ਪੈਸਾ, ਯਾਨੀ ਤੂੰ ਬਸ ਕਰਦੇ ਯਾਰ ਸ਼ੋਅ ਤੇ ਨਹੀਂ ਨਾ ਮਾਰਨ ਦੇ ਯਾਰ, ਝੂਠ ਤੇ ਨਹੀਂ ਉਹ ਬੋਲ। ਯਾਰ ਮੈਂ ਨਹੀਂ ਕਹਿ ਰਿਹਾ ਵੀ ਮੈਂ ਘਰੋਂ ਨਿਕਲਦਾ ਤੇ ਮੈਂ ਉਦਾਂ ਨਿਕਲਦਾ ਤੇ ਮੈਂ ਉਦਾਂ ਨਿਕਲਦਾ। ਅੱਛਾ ਇਹ ਰੂਟੀਨ ਮੈਂ ਦੱਸੀ ਆ। ਮੈਂ ਦਾਨੇ ਸਾਹਿਬ ਜਦੋਂ ਮੇਰੇ ਕੋਲ ਪੈਸੇ ਨਹੀਂ ਸੀ ਨਾ, 100 ਰੁਪਇਆ ਹੁੰਦਾ ਸੀ ਨਾ, ਮੈਂ ਹੁਣ ਤੇ ਲੱਖਾਂ ਰੁਪਈਆ ਹਿਸਾਬ ਨਾਲ, ਲੇਕਿਨ 100 ਰੁਪਏ ਇੱਕ ਮਿੰਟ ਲੱਖਾਂ ਦਾ ਤੇ ਮਜ਼ਾ ਆਉਂਦਾ। ਉਹ ਨਹੀਂ ਸਹੀ ਕਹਿੰਦਾ ਪਿਆ। ਉਹਦੀ ਨੇਚਰ ਮੇਰੀ ਜਦੋਂ ਦਾ ਮੇਰਾ ਜਦੋਂ ਪਨਾਮਾ ਤੋਂ ਬਾਅਦ ਮੇਰੇ ਹਾਲਾਤ ਬੜੇ ਖਰਾਬ ਹੋਏ। ਜਦੋਂ ਪਨਾਮਾ 'ਚ ਨਾਮ ਆਇਆ ਨਾ ਮੇਰਾ, ਉਸ ਤੋਂ ਬਾਅਦ ਮੈਂ ਭਾਈ ਸੈਰ ਜਦੋਂ ਤੇਰਾ ਪਨਾਮਾ ਪੜਿਆ ਗਿਆ ਸੀ ਉਹ। ਨਹੀਂ ਉਹ ਪਨਾਮਾ ਦੇ ਵਿੱਚ ਉਹ ਯਾਰ ਫੈਸਲ ਸਾਹਿਬ ਮੇਰੀ ਮੋਸ਼ਵਾਰੇ ਜਮਾ ਕਰਾਏ ਸੀ ਨਾ ਮੈਂ, ਉਹ ਲੈ ਸਾਸੇ। ਤੁਹਾਡਾ ਰਕਸ਼ਾ ਪੈਂਚਰ ਹੋ ਗਿਆ ਤੇ ਤੁਸੀਂ ਪਨਾਮਾ ਕਿਸੇ ਕੋਲੋਂ ਮੰਗ ਕੇ ਟਾਇਰ ਪੂਰੇ ਖੋਲਿਆ। ਪਾਕਿਸਤਾਨ ਦੇ ਬੈਂਕ ਇਹਨੂੰ 20 ਰੁਪਏ ਦਾ ਕਰਜ਼ਾ ਨਹੀਂ ਦਿੰਦੇ, ਡਿਫਾਲਟਰ ਆਏ। ਹੋਇਆ ਵੀ ਔਰ ਰਿਕਸ਼ੇ ਦੀ ਵਜ੍ਹਾ ਤੋਂ। ਅੱਲਾ ਦੀ ਕਸਮ ਸਹੀ ਕਹਿ ਰਹੇ। ਹਾਂਜੀ ਰਾਤੀ ਤੂੰ ਬਕਵਾਸ ਕਰਨ ਡਿਆ ਤੇ ਫਿਰ ਰਿਕਸ਼ੇ ਦੀ ਵਜ੍ਹਾ ਤੋਂ ਮੈਨੂੰ ਉਹਨਾਂ ਨੇ ਕਿਹਾ ਵੀ, ਭਰਾਵਾ ਉਹ ਜਿਹੜੇ ਗਿਆ FBR ਵਾਲੇ ਮੈਨੂੰ ਕਹਿੰਦੇ ਆਪਣੇ ਸਾਸੇ ਜਮਾ ਕਰਾ। ਉਹ ਯਾਰ ਤੇਰੀ ਤੂੰ ਨਾ ਕਸ਼ਮ ਵਾਲਿਆਂ ਦੇ ਸੱਸ ਜਮਾ ਕਰਾਇਆ ਤੇ ਸਾਸੇ ਤੇਰੇ ਕੋ ਕਿੱਥੇ ਪੈਸੇ ਨਹੀਂ ਸੀ ਹੈ ਤੇ ਤੂੰ ਸੱਸ ਬਿਠਾਇਆ ਤੇ ਵੀ ਆ ਜਦੋਂ ਮੈਂ ਪੈਸੇ ਦਿਆਂਗਾ ਤੇ ਲੈ ਜਾਊਂਗਾ। ਉਧਰ ਵੇਚ ਤੂੰ ਕਹਿੰਦਾ ਸਾਸੇ, ਇਹਦੇ ਕੋਲ ਜਿਹੜਾ ਪਰਸ ਹੈ ਨਾ ਉਹ ਜਿੱਧਰ ਨੂੰ ਮਰਜ਼ੀ ਫੋਲਡ ਕਰ ਲਓ, ਭਲਾ ਇੰਨਾ ਖਰਾਬ ਹੋਇਆ ਅੱਲਾ ਦੀ। ਵਿੱਚੋਂ ਇੰਨਾ ਦਾਗੀ ਹੋ ਗਿਆ। ਉਹ ਭਲਾ ਏਦਾਂ ਕਰ ਲਓ। ਨਹੀਂ FBR ਸਾਡੇ ਤੇ ਫਿਰ ਉਹਨਾਂ ਨੇ ਬੈਲ ਦੀ ਗੱਲ ਜਾਂ ਕੁਛ ਦਰਵਾਜ਼ੇ ਲੱਗੇ ਨਾ, ਤੇਰੇ ਇੱਟ ਕੱਢ ਕੇ ਨਾ ਕਹਿੰਦੇ ਬਾਜੀ ਫੈਸਲ ਘਰ ਹੈ, ਠੀਕ ਆ। ਤੇਰਾ ਤੇ ਹਿਸਾਬ ਬਿਲਕੁਲ ਹੀ ਤੂੰ ਸਾਨੂੰ ਤੇਰੀ ਇਹਦਾ ਮਤਲਬ ਫੇਵਰ ਨਾ ਮੈਂ ਕਰਿਆ ਕਰਾਂ ਯਾਰ ਤੇ ਤੂੰ ਫਿਰ ਆਹ ਗੱਲ ਵਿੱਚੋਂ ਮੇਰੀ ਟੋਕ ਕੇ ਤੂੰ ਆਪਣੇ ਕਿੱਦਾਂ ਸ਼ੁਰੂ ਕਰ ਇੱਕ ਮੈਂ ਕਦੋਂ ਕਹਿਣ ਲਿਆ ਯਾਰ ਟੋਕ ਕੇ ਕੀਤੀ ਤੂੰ। ਮੈਂ ਤੈਨੂੰ ਯਾਰ ਕਹਿੰਦਾ ਤੁਹਾਡੀ ਮਿਹਰਬਾਨੀ, ਮੇਰੀ ਤਬੀਅਤ ਨਹੀਂ ਸਹੀ, ਮੈਨੂੰ ਫੈਸਲ ਦੇ ਘਰ ਜਦੋਂ ਕੋਈ ਬੰਦਾ ਕਹਿੰਦਾ ਨਾ ਕਿ ਬਾਜੀ ਫੈਸਲ ਹੈ, ਆਹੋ ਤੇ ਅੰਦਰੋਂ ਫੈਸਲ ਦੀ ਅੰਮੀ ਕਹਿੰਦੀ ਪੁੱਤਰ ਬਾਹਰ ਜਾ ਕੇ ਆਵਾਜ਼ ਦੇ, ਤੂੰ ਕਮਰੇ 'ਚ ਆ ਗਿਆ। ਤੇ ਆ ਗਏ ਵਾਹ ਜੀ ਵਾਹ ਜੀ ਉਹਨੂੰ ਪਤਾ ਹੀ ਨਹੀਂ ਚੱਲਦਾ ਉਹਨੂੰ ਪਤਾ ਹੀ ਨਹੀਂ ਚੱਲਦਾ ਕਿ ਬਾਹਰ ਆ ਗਿਆ। ਹੁਣ ਛੋਟੇ ਘਰ ਲਾ ਜਾਣਾ ਇਹਨਾਂ ਨੇ, ਛੋਟਾ ਘਰ ਨਹੀਂ ਛੋਟਾ ਘਰ ਤੇ ਯਾਰ ਬੜੀ ਤੇਰਾ ਪੁਰਾਣੀ ਘਰ ਵੱਡਾ ਹੋਵੇ ਛੋਟਾ ਹੋਵੇ, ਮੈਂ ਨਹੀਂ ਆਉਂਦਾ ਯਾਰ। ਫੈਸਲ ਕੀ ਗੱਲ ਸਾਹਿਬ ਨਹੀਂ ਮੈਂ ਨਹੀਂ ਆਉਂਦਾ। ਇਹ ਤੁਹਾਨੂੰ ਫੜਨ ਕੌਣ ਦਿੰਦਾ ਫਿਰ? ਕੋ ਨੂਰ ਸਿਟੀ ਤੋਂ ਮੈਂ ਅੱਜ ਨਿਕਲਿਆ ਨਾ, ਤੈਨੂੰ ਪਤਾ ਵਾ ਵੀ ਮੇਰੀ ਆਦਤ ਹੈਗੀ ਵੀ ਮੈਂ ਉਹਨੂੰ ਦੱਸਿਆ ਹੋਇਆ ਵਾ, ਜਿਹੜੇ ਉਹ ਕਿਹੜੇ ਨੇ ਲੋਗੋ ਵਾਲਿਆਂ ਨੂੰ, ਮੈਂ ਕਿਹਾ ਕੋਈ ਅੱਛੀ ਸ਼ਰਟ ਹੋਵੇ ਮੈਨੂੰ ਦੱਸ ਦੇਣੀ ਤੁਸੀਂ, ਠੀਕ। ਉਹ ਬਹੁਤ ਪਿਆਰ ਕਰਦੀ ਤੇ ਹਾਂਜੀ ਉਹ ਮੈਂ ਉਹਨਾਂ ਨੇ ਡਿਸਪਲੇ ਮੈਨੂੰ ਦੂਰੋਂ ਵਿਖਾਉਣੀ ਹੁੰਦੀ, ਭਾਈ ਆ ਪਈ ਆ, ਮੈਂ ਕਿੰਨਾ ਵਾ ਓਕੇ, ਉਹਨੇ ਫਿਰ ਬੁੱਕ ਕਰਵਾ ਕੇ ਭੇਜ ਇੱਕ ਦੇਣੀ। ਬੰਦੇ ਨੇ ਮੋਟਰਸਾਈਕਲ ਧੋ ਕੇ ਟਾਕੀ ਸੁੱਟੀ ਸੀ ਤੇ ਘਰ ਜਾ ਕੇ ਉਹਨੂੰ ਸਿੱਧਾ ਕਰਕੇ ਇਸਤਰੀ ਕਰਕੇ ਸ਼ਰਟ ਦਾ ਨਾ ਪਿਛਲਾ ਪੱਲਾ ਬਣਾ ਲਿਆ। ਇਹ ਪੁਰਾਣੇ ਸਟਰਗਲ ਦਾ ਦੌਰ ਤੇਰਾ ਦਿਮਾਗ ਠੀਕ, ਉਹਨੇ 7 ਮੀਟਰ ਦੀ ਟਾਕੀ ਸਿੱਟੀ ਸੀ। ਹੈ ਤੇ ਕੀ ਸਿਰਫ ਪੱਲਾ ਪਿਛਲਾ। ਸੱਤ ਵਿੱਚ ਚੱਕ ਕੀ ਨਹੀਂ ਉਹ ਕਹਿੰਦਾ ਜੀ ਟਾਕੀ ਸਿੱਟੀ ਸ਼ਰਟ ਬਣਾ ਲਈ। ਫੈਸਲ ਸਾਹਿਬ ਉਹ ਯਾਰ ਉਹ ਸ਼ਰਟਾਂ ਤੋਂ ਯਾਦ ਆਇਆ ਤੈਨੂੰ, ਮੈਂ ਕਿਹਾ ਸੀ ਉਸਤਾਦ ਜੀ ਨੂੰ 4-5 ਦੇ ਸ਼ਰਟਾਂ ਯਾਰ, ਤੂੰ ਕੀ ਚਵਲਾ ਉਸਤਾਦ ਜੀ ਉਹ ਮੈਂ ਨਹੀਂ ਲੈਂਦਾ ਇਮਦਾਦੀ ਮਾਲ। ਉਹ ਫਿਰ ਕਹਿੰਦੇ ਬਾਅਦ ਚ ਵੀ ਲਿਆਓ ਕਿਸੇ ਕੋਲ ਨਹੀਂ ਨਹੀਂ ਮੈਂ ਨਹੀਂ ਲੈਂਦਾ। ਮੈਂ ਉਹ ਲਿਆਉਣੀਆਂ ਛੱਡਦੀਆਂ। ਅੱਛਾ ਮੇਰੀ ਗੱਲ ਸੁਣੋ ਫੈਸਲ ਸਾਹਿਬ, ਬੰਦੇ ਦੀ ਮੈਂ ਦੁਕਾਨ ਹੀ ਵਿਕ ਗਈ ਹੋਣੀ ਵਿਚਾਰੇ ਦੀ ਜਿਹਦੇ ਕੋਲੋਂ ਤੂੰ ਲਿਆਂਦਾ ਵਾ। ਉਹ ਜਦੋਂ ਬੰਦਾ ਰਿੜਦਾ ਬੱਚਾ ਆਇਆ ਨਾ ਮੇਰੇ ਕੋਲ, ਮੇਰੇ ਦਿਲ ਨੂੰ ਨਾ ਉਸਤਾਦ ਜੀ, ਹੱਥ ਪਿਆ ਤੁਹਾਨੂੰ ਤੇ ਸ਼ਾਇਦ ਇਸ ਗੱਲ ਦਾ ਅਹਿਸਾਸ ਨਾ ਹੋਵੇ ਕਿਉਂਕਿ ਤੁਹਾਨੂੰ ਨਹੀਂ ਪਤਾ ਲੱਗਦਾ ਹੈਗਾ ਬੱਚਿਆਂ ਦੇ ਦਿਲ ਕੈਸੇ ਹੁੰਦੇ ਨੇ। ਠੀਕ ਹੈ, ਮੇਰਾ ਜਿਹੜਾ ਦਿਲ ਹੈ ਨਾ ਐਸਾ ਵਾ ਕਿ ਮੇਰੇ ਕੋਲ ਵੇਖਿਆ ਹੀ ਨਹੀਂ ਜਾਂਦਾ। ਠੀਕ ਹੈ ਫੈਸਲ ਸਾਹਿਬ, ਉਹ ਰਿੜਦਾ ਹੋਇਆ ਮੇਰੇ ਕੋਲ ਨਾ, ਉਹਨੇ ਇੰਜ ਆਇਆ ਮੇਰੇ ਕੋਲ ਇਹ ਟਾਈਮ ਨਾ ਉਸਤਾਦ ਜੀ, ਉਹ ਮੇਰੇ ਕੋਲ ਆਇਆ,
ਮੈਨੂੰ ਕਹਿੰਦਾ ਕਿ ਏਦਾਂ ਉਹਨੇ ਕੀਤਾ ਤੇ ਫੈਸਲ ਸਾਹਿਬ ਮੇਰਾ ਦਿਲ ਓਏ ਹੋਏ ਹੋਏ ਹੋਏ। ਫੈਸਲ ਸਾਹਿਬ ਮੈਂ ਮੋਟਰਸਾਈਕਲ ਤੇ ਸੀ, ਮੇਰੇ ਕੋਲੋਂ ਮੈਂ ਤੈਨੂੰ ਦੱਸਿਆ ਮੇਰੇ ਵੇਖਿਆ ਨਹੀਂ ਜਾਂਦਾ, ਅੱਖਾਂ 'ਚ ਮੇਰੇ ਪਾਣੀ, ਹੱਥ ਮੇਰੇ ਇੰਝ ਕੰਬਣ ਲੱਗ ਪਏ। ਮੋਟਰਸਾਈਕਲ ਮੇਰੇ ਕੋਲ ਕਿੱਕ ਨਾ ਵੱਜੇ। ਸਾਜੀ ਉਹ ਬੱਚਾ ਮੇਰੇ ਕੋਲ ਆ ਗਿਆ ਜਦੋਂ ਉਹਨੇ ਕਹਿਣਾ ਦਰਦ ਦਿਲ ਓਏ ਹੋਏ ਫੈਸਲ ਸਾਹਿਬ ਮੈਂ ਕੋਈ ਠੁੱਡ ਕਰਾਇਆ। ਭਾਈ ਇਹੀ ਆ ਠੁੱਡ ਕਰਾ ਕੇ ਨਾ ਸਾਜੀ ਕਿੱਕ ਮਾਰੀ ਤੇ ਸਿੱਧਾ ਨਹਿਰੋਂ ਨਹਿਰ। ਉਹ ਬੱਚਾ ਕਿਤੇ ਮੈਨੂੰ ਲੱਗਦਾ ਸਾਜੀ ਮੇਰੇ ਦਿਲ ਨੂੰ ਉਦੋਂ ਦਾ ਹੱਥ ਪਿਆ, ਰਾਤ ਨੂੰ ਨੀਂਦ ਨਹੀਂ ਆਈ। ਉਹਦੀ ਵਜ੍ਹਾ ਕਿ ਉਹ ਠੁੱਡ ਵੱਜਾ ਨਹੀਂ ਸਹੀ। ਉਹਦੀ ਪਤਾ ਕੀ ਪ੍ਰੋਬਲਮ, ਮੈਂ ਹੁਣ ਤੁਹਾਨੂੰ ਦੱਸਣਾ ਉਹਦੀ ਰੀਜ਼ਨ ਪਤਾ ਕੀ ਹੋਈ। ਕੁਝ ਦਿਨ ਪਹਿਲਾਂ ਵੀ ਉਹ ਬੱਚਾ ਮੈਨੂੰ ਮਿਲਿਆ ਸੀ। ਕਹਾਣੀ ਅਸਲ ਆ ਵਾ ਕਿ ਬੱਚਾ ਮਿਲਿਆ ਮੈਨੂੰ, ਉਹਨੇ ਇਦਾਂ ਹੀ ਕਿਹਾ। ਮੈਂ ਕਿਹਾ ਭਾਜੀ, ਉਹ ਕਹਿੰਦਾ ਭਾਜੀ ਕੁਛ ਦਿਓ। ਮੈਂ ਉਹਨੂੰ ਦਿੱਤਾ 100 ਰੁਪਇਆ ਕੱਢ ਕੇ। ਮੈਂ ਤੈਨੂੰ ਪਤਾ ਮੇਰੇ ਜੇਬ 'ਚ ਹੁੰਦੇ ਹੀ ਬੱਦੇ, ਮੈਂ 100 ਰੁਪਇਆ ਕੱਢ ਕੇ ਮੈਂ ਕਿਹਾ ਚੱਲ। ਉਹ ਬੱਚਾ ਮੇਰੇ ਕੋਲ ਲੈ ਕੇ ਚਲਾ ਗਿਆ। ਕੁਛ ਦਿਨ ਬਾਅਦ ਭਾਜੀ ਜੇਬ 'ਚ ਬੱਦੇ ਹੀ ਹੁੰਦੇ, ਬੈਗ 'ਚ ਹੁੰਦੀ ਭਾਨ। ਤੂੰ ਹਰ ਗੱਲ ਨੂੰ ਨਾ ਬੈਗ 'ਚ ਨਹੀਂ ਹੁੰਦੀ, ਇਹ ਤੇ ਏਟੀਐਮ ਨੇ ਇੰਨਾ ਖੁਰਕਦਾ ਇਹਨੇ ਵਿੱਚ ਫਸਾ ਲਿਆ ਸੀ। ਗਿੰਗਾ ਕਰ ਕਰਕੇ ਹਾਂ ਖੁਰਕਦਾ ਰਹਿੰਦਾ ਉਹਦੇ ਨਾਲ, ਉਹ ਵਿੱਚ ਫਸ ਗਿਆ ਮਸ਼ੀਨ। ਏਟੀਐਮ ਨਾਲ ਖੁਰਕਣ ਲਈ ਨਾ ਏਟੀਐਮ ਹੋਣਾ ਚਾਹੀਦਾ, ਕਾਟ ਨਾ ਪਾਏ। ਆਹੋ ਉਹ ਨਾ ਜਦੋਂ ਮੈਂ ਉਸ ਬੱਚੇ ਨੂੰ ਦਿੱਤਾ ਨਾ ਪੈਸੇ, ਤੇ ਮੈਂ ਥੋੜੇ ਦਿਨ ਬਾਅਦ ਨਾ ਮੈਂ ਜਾਣਾ ਸਮੁੰਦਰੀ, ਮੈਂ ਬੱਸ ਤੇ ਨਾ ਸਮੁੰਦਰੀ ਰੋਡ ਤੇ ਚੜਨ ਲੱਗਾ ਮੈਂ ਤੇ ਬੱਚਾ ਬੱਸ ਤੇ ਉਹ ਯਾਰ ਲੋਕਲ ਹੋ ਗਿਆ ਨਾਲ ਹੀ। ਉਹ ਯਾਰ ਸਮੁੰਦਰੀ ਮਤਲਬ ਸਮੁੰਦਰੀ ਮੈਂ ਕੀ ਕਰ ਜੈਟ ਤੇਰਾ ਮੰਗਾ ਲਾ ਬੱਸ ਕਦੇ ਫ੍ਰੀ ਉਹ ਦੇ। ਮੈਂ ਜਦੋਂ ਨੱਸ ਕੇ ਚੜਨ ਲੱਗਾ ਨਾ, ਇਹਨਾਂ ਦੇ ਵਿਆਹ ਤੇ ਨਾ ਅੱਧਾ ਕਿਲੋ ਚੌਲ ਪੱਕਦੇ ਆ, 250 ਬਰਾਤੀ ਵਾਸਤੇ ਅੱਧਾ ਕਿਲੋ ਚੌਲ ਪੱਕਦੇ ਆ, ਤੇ ਚਮਚੀਆਂ ਦੀ ਜਗ੍ਹਾ ਸਾਰਿਆਂ ਨੂੰ ਸੀਮਾ ਫੜਾ ਦਿੰਦੇ। ਸੀਮਾ ਫੜਾ ਦਿੰਦੇ ਤੇ ਇਹਨਾਂ ਦਾ ਵਾਲਾ ਸਭ ਕਿ ਸੀਮਾ ਨਾ ਖਾਓ। ਬਾਹਰ ਨਿਕਲ ਕੇ ਕਹਿੰਦੇ ਹੁੰਦੇ ਵੱਡੇ ਵੱਡਿਆਂ ਨੂੰ 6-6 ਚੌਲ ਪਾ ਦੇ ਤੇ ਬੱਚਿਆਂ ਨੂੰ 3-3 ਕਰਕੇ 2-2 ਕਰਦੇ। ਹਾਂਜੀ ਅੱਛਾ ਜੀ। ਉਹ ਬੱਚਾ ਜਦੋਂ ਮੈਂ ਬੱਸ ਤੇ ਚੜਿਆ ਨਾ ਫੈਸਲ ਸਾਹਿਬ, ਤੇ ਉਹ ਨਾ ਪਿੱਛੋਂ ਦੌੜਦਾ ਹੋਇਆ ਆ ਰਿਹਾ। ਰੇੜਦਾ ਉਹੀ ਬੱਚਾ, ਉਹ ਰਿੜਦਾ ਨਹੀਂ ਸੀ ਪਿਆ, ਜਿਹਦੀ ਵਜ੍ਹਾ ਤੋਂ ਮੈਂ ਠੁੱਡ ਕਰਾਇਆ। ਹੁਣ ਗੱਲ ਤੁਸੀਂ ਕਿਉਂਕਿ ਜ਼ੂਮ ਨਹੀਂ ਗੱਲ ਨਹੀਂ ਕਰਨੀ, ਗੱਲ ਸਾਫ਼ ਕਰਨੀ, ਉਹ ਮੇਰੇ ਨਾਲ ਇਹ ਮਸਲਾ ਬਣਿਆ। ਉਹ ਮੈਂ ਅੱਜ ਉਹਦੀ ਗੱਲ ਕਰਨ, ਤੁਹਾਡੀ ਗੱਲ ਜਿਹੜੀ ਸਟਾਰਟ ਸੀ ਨਾ ਕਿ ਇਨਸਾਨੀਅਤ ਤੋਂ ਦਿਲ ਉੱਠ ਗਿਆ। ਅੱਛਾ ਫੋਰਚੂਨਰ ਕਿਉਂ ਵੇਚਤੀ? ਚੱਲ ਯਾਰ ਮੈਂ ਤੇਰਾ ਇਹ ਵੀ ਠਰਕ ਪੂਰਾ ਕਰਾ ਦਿੰਦਾ। ਆਹੋ ਚੱਲ ਫੋਰਚੂਨਰ ਪਤਾ ਕੀ ਗੱਲ ਆ ਨਹੀਂ ਯਾਰ ਚੱਲ ਮੈਂ ਕਰਾ ਦਿੰਦਾ। ਪਤਾ ਕੀ ਉਹਦੇ ਕੋ ਉਹ ਵੱਡਾ ਵੀ ਨਹੀਂ ਸਹੀ ਤਰ੍ਹਾਂ ਹੋਇਆ ਜਾ ਰਿਹਾ। ਦੇਖ ਮੈਂ ਗੱਲ ਕਿੱਥੋਂ ਸ਼ੁਰੂ ਕੀਤੀ, 3.5 ਕਰੋੜ ਤੋਂ। ਉਹ ਬੱਸਾਂ ਪਿੱਛੇ ਲਮਕ ਕੇ ਆਪਣੇ ਆਪ ਨੂੰ ਸਹੀ ਕਰ ਉਹਦੀ ਘਟਾਣ ਹੀ ਡੇ ਉਸਤਾਦ। ਨਹੀਂ ਫੋਰਚੂਨਰ ਵੇਚੀ ਕਿਉਂ? ਉਹ ਹੁਣ ਅੱਗੋਂ ਉਹਦਾ ਕੰਮ ਆ ਨਾ, ਉਹ ਅਗਲੀ ਗੱਡੀ ਦੱਸੇਗੀ ਉਹ ਲਈਏ। ਆਹੋ ਰੇਂਜ ਰੋਵਰ ਦਾ ਕਹੋ ਜੇ ਕਹਿਣਾ ਹੀ। ਚਲੋ ਯਾਰ ਅੱਛਾ ਮੈਂ ਰੇਂਜ ਰੋਵਰ ਤੇ ਪਾ ਦੇ, ਯਾਨੀ ਉਹ ਰਹਿਣ ਦੇ। ਫੋਰਚੂਨਰ ਕਿਉਂ ਵੇਚੀ? ਪਤਾ ਕੀ ਗੱਲ ਹੈ ਉਸਤਾਦ ਜੀ, ਫੋਰਚੂਨਰ ਮੇਰੇ ਸਸੁਰਾਲ ਨੂੰ ਨਹੀਂ ਸੀ ਪਸੰਦ। ਠੀਕ ਹੈ, ਉਹਨਾਂ ਨੇ ਕਿਹਾ ਕਿ ਗੱਡੀ ਮਤਲਬ ਤੂੰ ਲਿਆ ਕੇ ਖਿਲਾਰ ਦਿੰਦਾ ਵਾ ਇੱਥੇ ਲੋਕਾਂ। ਉਹਨਾਂ ਦੀ ਗੱਡੀ ਉਹਨਾਂ ਨੂੰ ਇੰਨੀ ਪਸੰਦ ਨਹੀਂ ਸਾਡੀ ਉਹਨਾਂ ਦੀ ਵਜ੍ਹਾ ਤੋਂ ਵਿਕੀ। ਇਹਨੇ ਪਿੱਛੇ ਛੇਤਰ ਲਾਇਆ ਸੀ ਭਾਜੀ। ਨਹੀਂ ਉਹਨਾਂ ਦੀ ਗੱਡੀ ਉਹਨਾਂ ਨੇ ਦਿੱਤੀ ਸੀ ਜੇਲ੍ਹ 'ਚ। 2 ਗੱਡੀਆਂ ਦਿੱਤੀਆਂ, ਇੱਕ ਫੋਰਚੂਨਰ, ਇੱਕ ਮੋਟਰਸਾਈਕਲ। ਉਹਨਾਂ ਨੇ 2 ਗੱਡੀਆਂ ਦਿੱਤੀਆਂ ਨੇ। ਆਹੋ ਇਹਦੇ ਕੋਲ ਫਿਰ 3 ਹੋ ਗਈਆਂ। ਇੱਕ ਇਹਦੀ ਇੱਕ ਪਹਿਲੇ ਦੇ ਕੋ ਆਪਣੀ ਵੀ ਸੀ ਟੁੱਟੀ ਜੀ। ਯੂਨਾਈਟਿਡ। ਆਹੋ ਯੂਨਾਈਟਿਡ। ਹਾਂਜੀ ਅੱਛਾ ਜੀ। ਯਾਰ ਬਹੁਤ ਅੱਛੀ ਗੱਲ ਯਾਰ, ਬਹੁਤ ਚੌਥੀ ਦੀ ਮੈਂ ਗੱਲ ਨਹੀਂ ਕਰ ਰਿਹਾ। ਨਸੀਬਾਂ ਵਾਲਿਆਂ ਨੂੰ ਸੋਹਰੇ ਜਿਹਦੇ ਲੱਭਦੇ। 1-2 ਗੱਡੀਆਂ ਹੋਰ ਹੋ ਜਾਣ, ਭਾਵੇਂ ਸ਼ੋਰੂਮ ਪਾ ਲਵੇ। ਹਾਂ ਸਹੀ ਗੱਲ। ਕਾਰੋਬਾਰ ਹੈ ਨੇ, ਲੇਕਿਨ ਉਹਨਾਂ ਦਾ ਨਾ ਰਜਿਸਟ੍ਰੇਸ਼ਨ ਨਹੀਂ ਹੈਗੀ। ਭਾਜੀ ਗੱਲ ਹੋਈ, ਭਣਵਈਆ ਮੇਰਾ ਫੜਿਆ ਗਿਆ। ਠੀਕ ਹੈ, ਤੈਨੂੰ ਪਤਾ ਹੀ ਉਹਨਾਂ ਦਾ ਰੌਲਾ ਕੇਸ ਜਿਹਾ ਬਣਿਆ। ਪਿਸਤੌਲ ਸੀ ਉਹਦੇ ਕੋਲ, ਤੇ ਉਹਨੇ ਕਿਤੇ ਕੋਈ ਫੈਰ ਫੂਰ ਕੀਤੇ, ਵਾਈ ਫੈਰ ਭਣਵਈਏ ਨੇ ਚੌਂਕ ਆਪਣੇ 'ਚ ਖਲੋਤੇ ਆ। ਉਹ ਵਾਈ ਫੈਰ ਜਿਹੜੇ ਕਿਤੇ ਮੁੰਡਾ ਸੀ ਉੱਥੇ ਖਲੋਤਾ, ਕੋਈ ਮਤਲਬ ਸੈਨਤਾ ਮਾਰਦਾ ਨਾ ਕਿਸੇ ਨੂੰ, ਉਹ ਫੈਰ ਜਾ ਵੱਜਿਆ ਉਹਦੀ ਬਾਂਹ ਨੂੰ। ਉਹ ਮੁੰਡਾ ਸੀ, ਉਹ ਬੜੀ ਵੱਡੀ ਫੈਮਿਲੀ ਦਾ। ਉਹ ਰੌਲਾ ਹੈ, ਉਹਨਾਂ ਡੱਕ ਲਿਆ ਭਣਵਈਏ ਨੇ। ਉਹਨਾਂ ਨੇ ਕਿਹਾ ਜੀ ਭਾਈ ਕਿ ਏਦਾਂ ਸਾਡੇ ਮੁੰਡੇ ਦੀ ਬਾਂਹ ਲੱਥੀ ਹੈ ਤੇ ਅਸੀਂ ਇਹਦੀ ਬਾਂਹ ਜਿਹੜੀ ਹੈ ਨਾ ਉਹ ਲਾਉਣੀ। ਬਾਂਹ ਕਿਦਾਂ ਲੱਤੀ? ਉਹ ਹੁਣ ਬਾਂਹ ਦਾ ਅਸੀਂ ਸੌਦਾ ਕੀਤਾ ਸੀਗਾ ਜੀ, ਬਾਂਹ ਪਵਾ ਲਓ ਇਹਨੂੰ, ਨਵੀਂ ਬਾਂਹ ਪਵਾ ਲਓ ਭਾਈ। ਚੁੱਪ ਕਰਕੇ ਉਹਨਾਂ ਨੇ ਕਿਹਾ ਜੀ ਸਰਜਰੀ ਹੋਣੀ, ਇਹਨੂੰ ਬਾਂਹ ਪੈਣੀ ਹੈ ਬਾਹਰੋਂ। ਠੀਕ ਆ, ਉਹ ਹੁਣ ਪੈਸੇ ਜਿਹੜੇ ਸਾਡੇ ਕੋਲ ਇੰਨੇ ਨੇ ਸੀ, ਉਹਨਾਂ ਕਿਹਾ ਜੀ ਬਾਹਰ ਜਾਣਾ ਤਾਂ ਤੁਸੀਂ ਉੱਥੇ ਇਹ ਡੀਲ ਕਰਨੀ ਸੀ ਕਿ ਚਲੋ ਸਾਡੀ ਵੀ ਵੱਢ ਦਿਓ। ਨਹੀਂ ਯਾਰ ਤੂੰ ਮੈਨੂੰ ਇਹ ਦੱਸ, ਜਿਸ ਬੰਦੇ ਕੋਲ ਫੋਰਚੂਨਰ ਹੋਵੇ, ਉਹਨੇ ਐਡੇ ਮਾੜੇ ਘਰ ਭੈਣ ਵਿਆਹਤੀ ਵੀ ਉਹਦੇ ਕੋਲ ਬਾਂਹ ਪਾਉਣ ਦੇ ਪੈਸੇ ਨਹੀਂ। ਸਰ ਜੀ ਕਿੱਡੀ ਬੇਲੋਜਿਕ ਗੱਲ ਆ। ਨਹੀਂ ਬੇਲੋਜਿਕ ਨਹੀਂ। ਇੱਕ ਮਿੰਟ ਸਰ ਮੇਰੀ ਗੱਲ ਸੁਣੋ। ਫੋਰਚੂਨਰ ਅੱਜ ਲੈ ਲਈ ਮੈਂ, ਅੱਜ ਮੇਰੇ ਕੋਲ ਪੈਸੇ ਆ ਗਏ। ਉਹ ਜਦੋਂ ਮੈਂ ਭੈਣ ਵਿਆਹੀ ਜਾਂ ਸਿਸਟਰ ਵਿਆਹੀ, ਹਮਸ਼ੀਰਾ ਜਿੱਥੇ ਵਿਆਹੀ ਦੀ, ਉਦੋਂ ਹਾਲਾਤ ਨਾ ਉਦਾਂ ਦੇ ਹੋਣਗੇ ਯਾਰ। ਇਹ ਕਿਹੜੀ ਲੌਜਿਕ ਹੋਈ ਕਿ ਜੀ ਜਦੋਂ ਕੋਈ ਫੋਰਚੂਨਰ ਉਹ ਭੈਣ ਮਾੜੇ ਘਰ। ਅੱਛਾ ਜੀ, ਯਾਨੀ ਕਿ ਫੋਰਚੂਨਰ ਤੁਸੀਂ ਹੁਣ ਲਈ ਸੀ? ਹਾਂ ਹੁਣ ਲਈ ਸੀ ਨਾ, ਤੁਹਾਨੂੰ ਪਤਾ ਹੀ ਹੈ। ਭਣਵਈਏ ਨੇ ਉਹ ਤੇ ਹੁਣ ਭਣਵਈਏ ਦੀ ਗੱਲ ਦੱਸਣ ਲੱਗਾ। ਭਣਵਈਏ ਨੇ ਕਿੱਥੇ ਸਾਨੂੰ ਵਕਾਇਆ ਤੇ ਫਸਾਇਆ ਫਿਰ ਕਿੱਦਾਂ। ਉਹ ਭਾਈ ਜੀ ਕਹਿੰਦੇ ਜੀ ਇਹਨੂੰ ਬਾਂਹ ਪੈਣੀ। ਉਹਨਾਂ ਨੂੰ ਭਾਈ ਅਮਰੀਕਾ ਨੂੰ ਯਾਰ ਉਹਨਾਂ ਕੇ ਬਾਂਹ ਦਾ ਟ੍ਰੀਟਮੈਂਟ ਹੋਣਾ, ਨਵੀਂ ਬਾਂਹ ਲੱਗਣੀ, ਇੰਜ ਕਹਿ ਲਾ। ਨਵੀਂ ਲੱਕੜ ਦੀ ਪੈਣੀ ਨਾਲ ਆ ਬਾਂਹ ਉਸਤਾਦ ਜੀ ਉਹਨਾਂ ਨੇ ਇੱਥੇ ਪਾੜ ਕੇ ਨਾ ਸਕਰੂ ਬਣਾਉਣਾ ਸੀ, ਇੱਥੇ ਹੱਡੀ ਦੇ ਵਿੱਚੋਂ ਇੱਕ ਸਕਰੂ ਬਣਾ ਕੇ
ਬਾਂਹ ਇੱਥੇ ਬਹਿਨੋਈ ਦਾ ਹਾਂਜੀ ਨਹੀਂ ਉਹ ਜਿਹੜਾ ਮੁੰਡੇ ਦੇ ਫੈਰ ਵੱਜਿਆ ਅੱਛਾ ਉਹਦੇ ਬਾਂਹ ਪੈਣੀ ਸੀ ਏਦਾਂ, ਉਹਨਾਂ ਨੇ ਸਕਰੂ ਏਦਾਂ ਪਾ ਕੇ ਨਾ ਬਾਂਹ ਪਾ ਦੇਣੀ ਸੀ ਉਹਨਾਂ ਦੀ। ਹਾਂ ਠੀਕ ਹੈ ਜੀ। ਹੁਣ ਉਹਨਾਂ ਨੇ ਕਿਹਾ ਜੀ ਇਹ ਜਨਾਬ 5 ਕਰੋੜ ਦਾ ਖਰਚਾ। ਮੈਂ ਭਾਈ ਹੁਣ ਉੱਥੇ ਬਹਿ ਗਿਆ ਸਿਰ ਫੜ ਕੇ, ਮੈਂ ਕਿਹਾ ਯਾਰ ਹੁਣ 5 ਕਰੋੜ ਰੁਪਏ ਕਿੱਥੋਂ ਲਿਆਈਏ। ਠੀਕ ਹੈ, ਹੁਣ ਉਹ ਭਾਈ ਉੱਥੇ ਬੰਦਿਆਂ ਨੇ ਪਰਿਆ ਪਚਾ ਚ ਗੱਲ ਬਣਾਤੀ, 2 ਕਰੋੜ ਦੇ ਵਿੱਚ ਸਾਡੀ ਗੱਲ ਮੁੱਕ ਗਈ। ਠੀਕ ਹੈ ਜੀ। ਬਾਂਹ ਅਸੀਂ ਕਿਹਾ ਜੀ ਸਾਨੂੰ ਵਿਖਾ ਦਿਓ ਤੁਸੀਂ ਤੇ 2 ਕਰੋੜ ਰੁਪਇਆ ਲੈ ਲਓ। ਉਹਨਾਂ ਫਿਰ ਭਾਈ ਉੱਥੋਂ ਬਾਂਹ ਬਾਹਰੋਂ ਮੰਗਾਈ, ਉਹ ਬਾਂਹ ਦਾ ਅਸੀਂ ਟੈਸਟ ਕੀਤਾ, ਬਾਂਹ ਠੀਕ ਸੀ, ਸਰਜਰੀ 1 ਨੰਬਰ। ਯਾਨੀ ਜਿਵੇਂ ਆ ਨਾ ਹੁਣ ਵੀ ਤੁਹਾਡਾ ਵੀ ਦਿਲ ਕਰੇ ਲੱਤ ਲਵਾਉਣੀ ਹੋਵੇ, ਬਾਂਹ ਲਵਾਉਣੀ ਹੋਵੇ, ਤੁਸੀਂ ਨਵੀਂ ਬਾਂਹ ਵੀ ਲੱਤ ਵੀ ਜਿਹੜੀ ਯਾਰ ਤੂੰ ਕੋਈ ਚੱਲਦੀ ਯੂਜ਼ ਲੈ ਲੈਂਦਾ ਬਾਂਹ, ਨਹੀਂ ਸੀ ਨਾ। 6 ਉਂਗਲਾਂ ਲਈ ਰਹਿਤ ਲੱਭ ਜਾਂਦੀ। ਨਹੀਂ ਸੀ ਗੰਜ ਚੱਲ ਜਾਂਦਾ, ਬਾਹਾਂ ਹੀ ਬਾਹਾਂ ਉੱਥੇ। ਉਹ ਯਾਰ ਨਹੀਂ ਸੀ ਉੱਥੋਂ ਗੋਡੇ ਵੀ ਲੱਭ ਜਾਂਦੇ। ਨਹੀਂ ਤੇ ਉਹ ਤੈਨੂੰ ਸਸਤੀ ਲੱਭ ਜਾਣੀ ਸੀ ਜਿਹੜੀ ਸੌ ਜਾਂਦੀ ਬਾਂਹ। ਆਹੋ ਉਹ ਯਾਰ ਤੈਨੂੰ 15 ਆਹੋ ਉਹਨਾਂ ਨੇ ਕਿਹਾ ਭਾਈ ਬਾਂਹ ਠੀਕ ਆ ਲੇਕਿਨ ਇਹ ਸੌ ਜਾਂਦੀ ਹੈ। ਆਹੋ ਉਹ ਸਸਤੀ ਲੱਭ ਜਾਣੀ, ਉਹ ਪਵਾ ਲੈਣਾ ਜਿੰਨੀ ਮਰਜ਼ੀ ਆ। ਯਾਰ ਤੂੰ ਲਾ ਉਹ ਠੀਕ ਸੀ, ਬਲਕਿ ਦੂਜੀ ਵੀ ਲਵਾ ਕੇ ਦੋਵੇਂ ਇਕੱਠੀਆਂ ਬੈਲੈਂਸ ਕਰਾ ਲੈਣਾ ਸੀ। ਉਹ ਤੂੰ ਜੁਮੇ ਬਾਜ਼ਾਰੋਂ ਟੋਡੀ ਬਾਹ ਲੈ ਲੈਂਦਾ ਜੀ ਦੀ। ਨਹੀਂ ਟੁੰਡੀ ਨਹੀਂ ਆ ਠੀਕ ਆ, ਸੁੱਤੀ ਬੰਦਾ ਸ਼ੋਰ ਵੀ ਬੰਦਨ ਕੋ ਯਾਰ ਮੇਰੀ ਬਾਂਹ ਸੁੱਤੀ। ਨਾਲੇ ਬਾਹਰ ਇਹ ਬਾਂਹ ਵਾ ਜਿਹੜੀ ਸੁੱਤੀ ਬਾਂਹ ਪਵਾਓ, ਇਹ ਪਵਾਉਣ ਤੋਂ ਬਾਅਦ ਹਿਲਦੀ ਵੀ ਨਹੀਂ। ਉਹ ਹਿਲਦੀ ਉਹਨਾਂ ਨੂੰ ਕਿਹੜਾ ਦੱਸਣਾ ਸੀ ਕਿ ਜੀ ਇਹ ਬਾਂਹ ਅਸੀਂ ਕੋਈ ਫਾਲਟਡ ਪਾ ਰਹੇ ਹਾਂ। ਨਹੀਂ ਜਦੋਂ ਗੱਲ ਹੋਈ ਨਾ 40 ਬੰਦਿਆਂ 'ਚ ਬੰਦੇ ਪਰਿਆ ਪਚਾਇਤ, ਉੱਥੇ ਕਈਆਂ ਨੂੰ ਬਾਹਾਂ ਪਈਆਂ। ਉਹਨਾਂ ਨੇ ਵੀ ਲਿਆ ਕੇ ਤੇ ਨਵੀਆਂ, ਕਈਆਂ ਦੀਆਂ ਬਾਹਾਂ ਵੱਡੀਆਂ ਸੀ ਭਾਜੀ, ਉਹ ਫਿਰ ਉਹਨਾਂ ਲਿਆ ਕੇ ਨਵੀਆਂ ਬਾਹਾਂ ਪਵਾਈਆਂ ਸੀ। ਉੱਥੇ ਬੰਦਿਆਂ ਨੂੰ ਗਾਰੰਟੀ ਦਿੱਤੀ ਸੀ ਯਾਰ ਮੇਰੇ 2 ਕਰੋੜ ਰੁਪਏ ਦੇ ਵਿੱਚ ਭਾਜੀ ਸਾਡੀ ਡਨ ਹੋਈ। ਉਹਨੇ ਕਿਹਾ ਜੀ ਬਾਂਹ ਤੈਨੂੰ ਲਿਆ ਕੇ ਨਵੀਂ। ਉਹ ਯਾਰ ਫੋਰਚੂਨਰ ਵੇਚਤੀ ਤੂੰ ਯਾਰ, ਉਹਦੀ ਬਾਂਹ ਪੈ ਗਈ, ਗੱਲ ਮੁਕਾ ਯਾਰ। ਫੋਰਚੂਨਰ ਵੇਚੀ, ਰੁਪਈਆ ਕਰੋੜ ਬਚਿਆ। ਠੀਕ ਹੈ ਜੀ, ਕਰੋੜ ਰੁਪਈਆ ਬਚਿਆ। ਮੇਰੇ ਮਹੱਲੇ ਦੇ ਸਾਰੇ ਜਿਹੜੇ ਜਿੰਨੇ ਬੰਦੇ ਸੀ ਨਾ ਮੇਰੇ ਘਰ ਆ ਗਏ। ਯਾਰ ਜਿਹੜਾ ਉਹ ਫਰੀਦ, ਉਹ ਜਿਹੜਾ ਤੂੰ ਕੋਠੀ ਉਹ ਕਦੋਂ ਵੇਚੀ ਸੀ? ਓਏ ਉਹਦੀ ਗੱਲ ਦੱਸਣ ਲੱਗਾ ਕਿ ਬੰਦੇ ਆ ਗਏ, ਕਹਿੰਦੇ ਭਾਈ ਜੀ ਸਾਨੂੰ ਸਾਡੀਆਂ ਗੱਡੀਆਂ ਟੁੱਟ ਗਈਆਂ, ਸਾਈਕਲ ਨਹੀਂ ਲੰਘਦਾ, ਮੋਟਰਸਾਈਕਲ ਨਹੀਂ ਲੰਘਦਾ। ਕੋਠੀ ਇਸ ਤੋਂ ਵੇਚੀ ਕੋ ਮੁਜ਼ੱਕਰ ਹੋ ਗਿਆ ਸੀ। ਲਓ ਜੀ ਇਹ ਹਾਲ ਪਾਇਆ ਨਾ, ਇਹ 95% ਬੰਦਿਆਂ ਦੇ ਉੱਤੋਂ ਲੰਘ ਜਾਣੀ। ਮੈਂ ਬਹੁਤ ਡੀਪਲੀ ਕਰ ਰਿਹਾ। ਤੁਸੀਂ ਪਤਾ ਕਿਹੜਾ ਹਾਲ, ਕੋਠੀ ਨੂੰ ਜ਼ਿਕਰ ਕਿਦਾਂ ਹੋਗੇ? ਤੁਸੀਂ ਪਤਾ ਆ ਲੈ, ਕਿਹੜਾ ਉਹਨੂੰ ਨਹੀਂ ਸਮਝ ਆ ਗਈ ਤਦ ਤੱਕ ਉਹ ਆ ਗਈ ਸਮਝ। ਲਓ ਜੀ 15 ਮਿੰਟ ਬੰਨੇ ਆ। ਉਹ ਖਿਲ ਗਿਆ ਕੋਪੇ ਚ। ਕਹਿੰਦਾ ਕੋਠੀ ਮੁਜ਼ੱਕਰ ਕਿਦਾਂ ਆਉ ਰੋਕਣੀ ਆ। ਹੁਣ ਇਹਨੂੰ ਪਿਛਲੀ ਵੀ ਯਾਦ ਆਈ ਨਹੀਂ ਨਾਲ। ਸਾਰੀਆਂ ਹੀ ਹੁਣ ਵੇਖ ਇਹਨਾਂ ਹਲਫ ਜਿਹੜੇ ਸਾਰੇ ਪਾਰਲੀਮੈਂਟ ਦੇ ਦਿੰਦੇ ਨਾ ਉਹ ਵਾਲਾ ਦਿੱਤਾ। 86 50 60 ਨਹੀਂ ਮੈਂ ਦੇਖੋ ਮੇਰੀ ਗੱਲ ਸੁਣੋ, ਮੈਂ ਥੱਲੇ ਲੋਕੀ ਲਿਖਦੇ ਨੇ ਟਾਈਮ ਲਿਖ ਕੇ ਮੇਰੀ ਗੱਲ ਦੇ ਅੱਗੇ ਲਿਖਦੇ ਲੈਜੈਂਡ ਲੈਜੈਂਡ ਲੈਜੈਂਡ। ਲੈਜੈਂਡ ਕੈਨ ਅੰਡਰਸਟੈਂਡ। ਨਹੀਂ ਲੈਜੈਂਡ, ਹਾਂ ਕਿ ਯਾਨੀ ਕਿ ਫਾਈਨਲ ਜਿਹੜੀ ਕਿ ਉੱਤੋਂ ਲੰਘ ਜਾਂਦੀ ਕਈਆਂ ਦੇ, ਔਰ ਜਿਹਨਾਂ ਨੂੰ ਸਮਝਦੇ। ਜਿਹੜਾ ਮੈਂ ਉਹ ਪਾਈ ਸੀ ਉਹ ਜਿਹੜੀ ਗੈਲਸ, ਤੇ ਉਹ ਜਦੋਂ ਮੈਂ ਮਿੱਠੇ ਨੂੰ ਕਿਹਾ ਸੀ ਕਿ ਪਿੱਛੇ ਬੰਦ ਓਹ ਲੈਜੈਂਡ ਅੰਡਰਸਟੈਂਡ ਲਿਆ ਸੀ। ਯੈਸ ਬੜੇ ਬੰਦੇ ਨੇ ਲਿਆ ਟਾਈਮ। ਉਹ ਜਦੋਂ ਬਚਿਆ ਨਾ ਭਾਈ ਕਰੋੜ, ਮੈਨੂੰ ਹੁਣ ਮਹੱਲੇ ਦੇ 40-50 ਬਜ਼ੁਰਗ ਜਦੋਂ ਆ ਜਾਣ ਬੂਹੇ ਤੇ ਫਿਰ ਕਿਤੇ ਰਹਿ ਜਾਂਦਾ। ਉਦੋਂ ਤਾਂ ਰਹਿ ਹੀ ਨਹੀਂ ਹੁੰਦਾ। ਸਹੀ ਗੱਲ ਹੈ। ਉਹ ਮੈਨੂੰ ਫੈਸਲ ਸਾਹਿਬ ਤੈਨੂੰ ਪਤਾ, ਮੈਨੂੰ ਸਾਰਿਆਂ ਨੇ ਕਿਹਾ ਜੀ ਸਟਰੀਟ ਲਾਈਟ ਦਾ ਸਾਡਾ ਮਸਲਾ ਨਹੀਂ ਹੱਲ ਹੋਣ ਡਿਆ, ਡੇਲੀ ਕੋਈ ਨਾ ਕੋਈ ਡਕੈਤੀ ਚੋਰੀ ਹੁੰਦੀ ਮਹੱਲੇ 'ਚ। ਓਏ ਉਹ ਮੈਂ ਭਾਈ ਫਿਰ ਪੂਰੇ ਆਪਣੀ ਗਲੀਆਂ 4 ਗਲੀਆਂ ਸੀ ਉਹਨਾਂ ਦੇ ਵਿੱਚ, ਮਤਲਬ ਇੱਥੋਂ ਲੱਗ ਕੇ ਕਿੰਨੀ ਭਾਜੀ ਉਹ ਤੁਸੀਂ ਫੋਰਚੂਨਰ ਅੱਗੇ ਵੇਚਣ ਦੇ ਸੀ, ਬਹਿਨੋਈ ਦਾ ਬਾਜ਼ੂ ਦਾ ਉਹਦੇ ਬੰਦੇ ਦੇ ਬਾਜ਼ੂ ਦਾ ਕਰੋੜ ਬਚ ਗਿਆ ਨਾ ਮੇਰੇ ਕੋਲ। ਅੱਛਾ ਕਰੋੜ ਬਚ ਗਿਆ ਸੀ। ਤੇ ਕਰੋੜ ਰੁਪਈਆ ਉਹਨਾਂ ਨੇ ਕਿਹਾ ਜੀ ਕਿਤੇ ਸਾਡੀਆਂ ਟੋਏ ਟਿੱਬੇ ਬੱਚੇ ਡਿੱਗਦੇ ਗਟਰਾਂ 'ਚ, ਉਹਦਾ ਕੋਈ ਹਿਸਾਬ ਲਾਓ। ਤੂੰ ਉਹ ਲਾਤਾ ਤੂੰ। ਉਹ ਮੈਂ ਕਿਹਾ ਮੈਂ ਤੂੰ ਪਾਗਲ ਆ, ਤੂੰ ਕਰੋੜ ਦੀ ਕੋਈ ਸਵਿਕ ਟੈਬ ਗੱਡੀ ਲੈ ਲੈਂਦਾ। ਨਹੀਂ ਤੇ ਉਹ ਮੇਰੇ ਕੋਲ ਜਿਹੜੀਆਂ ਖੜੀਆਂ 3 ਉਹਨਾਂ ਦਾ ਕੀ ਕਰਾਂ ਫਿਰ। ਉਹ ਕਰੋੜ ਚੋਂ ਕਿਤੇ 2 ਲੱਖ ਬਚਾ ਗਿਆ, ਕੁੰਡਲ ਤੇ ਕੱਢ ਲੈਣਾ ਵਾਲਾ। ਮੈਂ ਨਾ ਕਰੋੜ ਇੱਕ ਗੱਲ ਦੱਸਾਂ, ਐਡਾ ਵਧੀਆ ਬਦਤਮੀਜ਼ੀ ਨਹੀਂ ਕਰਨੀ। ਨਹੀਂ ਤੇ ਉਹ ਕਿੱਦਾਂ ਦੀਆਂ ਗੱਲਾਂ, ਕੁੰਡਲ ਮੇਰੇ 2 ਲੱਖ। ਤੈਨੂੰ ਇਹ ਕਿੱਦਾਂ ਛੋਟੀ ਆ ਵੀ 3 ਗੱਡੀਆਂ ਤੇਰੀਆਂ ਖੜੀਆਂ ਹੋਣੀਆਂ ਨੇ? ਦੱਸ। ਗੱਡੀ ਤੇ ਇੱਕ ਨਹੀਂ ਖਲੋਂਦੀ। ਸਹੀ ਤਾਂ ਸਹੀ ਗੱਲ। ਜੇ ਖੜੀਆਂ ਹੀ ਆ ਫਿਰ ਫਾਇਦਾ ਕੀ, ਉਹਨਾਂ ਨੂੰ ਚਲਾ ਤੂੰ। ਜੋ ਵੀ ਹੈ ਨਾ ਉਸਤਾਦ ਜੀ, ਯਾਰ ਜੋ ਵੀ ਹੈ ਖਲੋਤੀਆਂ ਜੋ ਵੀ ਹੈ ਸਾਡਾ ਸਿਸਟਮ ਇਦਾਂ ਦਾ ਨਾ ਯਾਰ। ਮੈਂ ਤੈਨੂੰ ਉਹ ਫੈਸਲ ਜਿਹੜੇ ਖੰਜਰ ਤੈਨੂੰ ਮੈਂ ਉਧਰ ਵਿਖਾਏ 4 ਹੀ ਉਹ ਖੰਜਰ, ਉਹ ਬਹੁਤ ਕੈਸੇ ਖਤਰਨਾਕ ਸੀਗਾ। ਇੱਕ ਤੇ ਉਹ ਜਿਹੜਾ ਘਰ ਦੇ ਨਾ ਤੇਰੇ ਸਬਜ਼ੀ ਬਣਾਉਣ ਤੋਂ ਬੈਠੇ ਰਹਿੰਦੇ, ਛੁਰੀ ਨਹੀਂ ਲੱਭਦੀ, ਇੱਕੋ ਹੀ ਛੁਰੀ ਹੈ। ਦੇਖੋ ਕੰਧ ਦੀ ਨੌਕਰ ਨਾਲ ਲੈ ਜਾਂਦੇ ਕਰਦੇ ਨਹੀਂ ਨੇਲ ਕਟਰਨਾ, ਨੇਲ ਕਟਰਨਾ ਪਾਲਕ ਛੋਟੀ ਛੋਟੀ ਕਰਦੇ ਸਾਜੀ ਨੇਲ ਕਟਰ ਮੈਨੂੰ ਦੱਸੋ ਕਿੱਦਾਂ ਕੱਟੀ ਕਰ ਲੈਂਦੇ ਨੇਲ ਕਟਰਨਾ। 9 ਕੱਟੇ ਜਾਂਦੇ ਐਡੇ ਸਖਤ ਤੇ ਪਾਲਕ ਜਿੱਥੇ ਨੇਲ ਕਟਰ ਲੈ ਸਕਦੇ ਆ ਉਹ ਵੀ 70-80 ਦਾ 100 ਦਾ ਵਾ, ਤੇ ਛੁਰੀ ਜਿਹੜੀ ਉਹ ਨਹੀਂ ਲੈ ਸਕਦੇ 100 ਦੀ ਅਸੀਂ। ਉਹ ਲੱਥਣ ਯਾਰ ਤੂੰ ਛੁਰੀ ਹੈਗੀ ਤੇਰੇ ਘਰ? ਉਸਤਾਦ ਜੀ ਉਹ ਜਿਹੜੇ ਖੰਜਰ ਆ 3 ਤੇਰੇ ਘਰ 'ਚ ਨੇ?
ਯਾਰ ਮੈਂ ਖੰਜਰ ਆਪ ਰੱਖੇ, ਪੁੱਛੋ ਤੂੰ। ਉਹ ਬਸ ਕਰਦੇ ਘਰ ਦੇ ਇਹਦੇ ਅਧਕਰ ਪਤਾ ਕਿੱਦਾਂ ਛੇੜਦੇ, ਜਾਲੀ ਫੇਰਦੇ ਲੋਹੇ ਦੀ ਅਧਕਰ ਦੇ ਉੱਤੇ ਫੇਰ ਕੇ ਉਦਾਂ ਹੀ ਹੰਡ ਦਿੰਦੇ। ਇਹ ਬੜਾ ਤਰੀਕਾ ਵਾ, ਜਾਲੀ ਉੱਤੇ ਉਹ ਬਣੇ ਬਣਾਏ ਮਿਲ ਜਾਂਦੇ। ਤੇ ਛੁਰੀ ਲਿਆ ਕੇ ਦਵੇ ਨਾ ਇਹ ਛੁਰੀ ਯਾਰ ਜਦੋਂ ਖੰਜਰ ਜੂ ਹੈਗੇ ਤੇ ਉਹ ਛੁਰੀ ਵਿੱਚ ਹੀ ਰੰਗ ਵੀ ਜੰਗਾਲ ਵੀ ਜਾਈ ਜਾਂਦਾ ਅਧਕਰ। ਜਿੱਦਣ ਤੂੰ ਬੇਟੇ ਆਪਣੀ ਸ਼ਾਰਕ ਵਢਾਉਣੀ ਹੋਈ ਨਾ ਮੈਨੂੰ ਦੱਸੀ, ਮੈਂ ਤੈਨੂੰ ਸੋਹਣੀ ਛੁਰੀ ਨਾਲ ਖੰਜਰ ਉਹਨੇ ਰੱਖੇ ਆ, ਨੇ ਖੰਜਰ ਰੱਖੇ ਆ। खंजर से करो बात ना तलवार से पूछो। ਇੱਕ ਦਰਵਾਜ਼ਾ ਜਿਸ ਕਮਰੇ 'ਚ ਖੰਜਰ ਪਏ ਉਹਦੇ ਬਾਹਰ ਲਿਖਿਆ ਖੰਜਰ ਖਾਨਾ। ਯਾਰ ਉਹ ਲੈਦਾ ਕਮਰੇ 'ਚ ਪਏ ਸਾਰੇ। ਭਾਈ ਖੰਜਰ ਖਾਨਾ ਕਮਰਾ ਨਹੀਂ ਹੁੰਦਾ, ਜਿਸ ਅਲਮਾਰੀ 'ਚ ਪੈਣਾ ਉਹ 'ਚ 4-5 ਖਾਨੇ ਆ, ਉਹਨਾਂ ਦੇ ਵਿੱਚੋਂ ਇੱਕ ਖੰਜਰ ਖਾਨਾ ਹੁੰਦਾ। ਹਾਏ ਹਾਏ। ਕਿੰਨੇ ਭਰਾ ਤੇਰੇ? ਅਸੀਂ ਮਾਸ਼ਾਅੱਲਾ ਹੁਣ ਦੋ ਰਹਿ ਗਏ। ਅੱਛਾ ਜੀ। ਤੇ ਫਿਰ 3 ਖੰਜਰ ਕਿਦਾਂ ਤੇਰੇ ਕੋਲ? ਇੱਕ ਸਪੇਅਰ ਰੱਖਿਆ ਨਾ। ਨਹੀਂ ਇੱਕ ਇੱਕ ਭਰਾ ਦਾ ਇੱਕ ਇੱਕ ਯਾਰ ਖੰਜਰ। ਦਾਨਿਸ਼ ਸਾਜੀ ਤੇਰੇ ਇੱਥੇ ਕੋਈ ਗੱਲ ਹੈ ਇੱਕ ਭਰਾ ਕੋਲ ਇੱਕ ਹੋਵੇ ਤੇ ਤੀਸਰਾ ਕਿਹਦਾ? ਯਾਰ ਦੋ ਜਿਹੜੇ ਰੱਖੇ ਨੇ ਨਾ, ਮੈਂ ਆਪਣੀ ਸਿਕਿਉਰਿਟੀ ਸੇਫਟੀ ਲਈ ਰੱਖਣਾ। ਅੱਛਾ 2 ਜਿੰਨਾ ਤੂੰ ਕੱਲਾ ਹੀ ਆ? 2 ਜਿੰਨਾ ਮੈਂ ਇਕੱਲਾ। ਓਕੇ ਠੀਕ, ਕੀ ਮਤਲਬ? ਯਾਰ ਕੁਛ ਵੀ ਨਹੀਂ, ਹਰ ਗੱਲ ਤੂੰ ਕੀ ਮਤਲਬ ਕੀ? ਯਾਰ ਜਿਹੜਾ ਹਲਫ ਵਾਲਾ ਸ਼ੋਅ ਸੀ ਨਾ, ਇਹ ਸ਼ੋਅ ਉਸ ਤੋਂ ਪਹਿਲੇ ਗਿਣ ਲਿਓ। ਤਰੀਕ ਅੱਗੇ ਪਿੱਛੇ ਕਰ ਲਿਓ, ਕਿਉਂਕਿ ਉਹਦਾ ਟੌਪਿਕ ਯਾਰ ਹੁਣ ਤੈਨੂੰ ਉਹ ਟੌਪਿਕ ਯਾਰ ਬਾਂਹ ਕਿਹੜੀ? ਖੰਜਰ ਅੱਛਾ ਫੋਰਚੂਨਰ ਆ। ਬੈਠਦੇ ਸਾਰ ਤੁਸੀਂ ਕਹਿੰਦੇ ਚਲੋ ਜੀ ਕਰੋ, ਤੇ ਫਿਰ ਕੁਛ ਨਾ ਕੁਛ ਤੇ ਅਸੀਂ ਟੋਰਨਾ ਕਿ ਨਹੀਂ? ਯਾਰ ਤੂੰ ਮੈਨੂੰ ਚਲਾ ਅਸੀਂ ਮਰਦੇ ਕੁਛ ਵੀ ਨਾ ਕਰੀਏ। ਘਰ ਤੈਨੂੰ ਪੜਵਈਆ ਲਾਗੇ ਪੈਂਦਾ ਸੀ। ਹੋਰ ਪੜਵਈਆ ਨਹੀਂ, ਪੜਵਈਆ ਨਹੀਂ, ਅੱਲਾ ਮਾਫੀ ਦੇ ਮੈਨੂੰ। ਤੁਸੀਂ ਸੰਡੂਆਂ ਦਾ ਨਹੀਂ ਤੁਹਾਨੂੰ ਪਤਾ। ਅੱਲਾ ਮਾਫੀ। ਯਾਰ ਅੱਛਾ ਭਾਈ ਮੈਂ ਠੀਕ, ਉਹ ਬਹੁਤ ਅਥਰਾ ਵਾ। ਅੱਛਾ ਜੀ, ਉਹ ਵੀ ਮੇਰਾ ਸੰਡੂ ਮੈਨੂੰ ਪਤਾ। ਮੈਨੂੰ ਦੱਸਣਾ ਤੁਸੀਂ। ਉਹ ਮੈਂ ਤੁਹਾਨੂੰ ਦੱਸਿਆ ਕਿ ਮੈਂ ਕਰਵਾਤਾ ਸੜਕ ਦਾ ਕੰਮ। ਸੜਕ ਮੈਂ ਕਿਹਾ ਬਈ ਲੈਟਾਂ ਲਵਾਤੀਆਂ। ਉਸ ਫਿਰ ਰੌਲਾ ਬਣ ਗਿਆ ਵੀ ਬੱਜਰੀ ਜਿਹੜੀ ਨਾ ਪਵਾ ਬੈਠਾ, ਹੁਣ ਉੱਤੇ ਪਾਉਣ ਨੂੰ ਮਾਲ ਨਹੀਂ ਸੀ ਹੈ। ਲੋਕ ਉਹ ਮੈਂ ਤੁਹਾਡੇ ਕੋਲ ਆਣਾ ਸੀ, ਮੈਂ ਕਹਿਣਾ ਸੀ ਉਸਤਾਦ ਜੀ ਥੋੜਾ ਮਾਲ ਪਾਉਣ ਲਈ ਸਾਨੂੰ ਥੋੜੇ ਪੈਸੇ ਦੇ ਦਿਓ। 40-50 ਲੱਖ ਰੁਪਏ ਦਾ ਰੌਲਾ ਨਵੇੜ ਕੇ ਤੁਸੀਂ ਪਾਈ। ਦੁਆਵਾਂ ਹੀ ਉਸਤਾਦ ਚਲੋ ਜੀ ਯਾਰ ਸ਼ੁਕਰ ਅੱਲਾ ਖੈਰ ਕਰੇ। ਇੱਕ ਗੱਡੀ ਹੋਰ ਕਹਾਣੀ ਤੇ ਇਹਦੀ ਸੁੱਕੀ, ਪੂਰਾ ਪ੍ਰੋਗਰਾਮ ਨੰਗਾਤਾ ਉੱਥੇ ਹੀ 3 ਗੱਲਾਂ ਤੇ, ਪਣਵਈਆ, ਫੋਰਚੂਨਰ, ਖੰਜਰ ਤੇ ਬਾਂਹ ਤੇ ਉਹ ਬੱਚਾ ਜਿਹੜਾ ਸੀ ਤੇ ਬੱਚਾ। ਬਸ ਲੋ। ਅੱਛਾ ਜੀ, ਇਹ 5 ਗੱਲਾਂ ਹੁਣ ਗਿਣੀ ਜਾਓ ਨਾ, ਅੱਗੇ ਵੀ ਗਿਣੋ। ਉਹ ਬਸ ਯਾਰ ਬਸ ਕਰ ਫਰੀਦ, ਹੁਣ ਇਸ ਅੱਗੇ ਨਾ ਤੋਰ ਟੌਪਿਕ। ਚਲੋ ਜੀ ਚਲੋ ਬਸ ਕਰ। ਅੱਛਾ ਹੁਣ ਇਹ ਗੱਲ ਵਾ, ਇੱਕ ਵੈਸੇ ਤੁਹਾਨੂੰ ਦੱਸਣ ਲਿਆ ਵਾ ਕਿ ਖੁਦਾ ਦਰਸੀ ਦਾ ਇੱਕ ਸਾਡੇ ਤੇ ਕੋਲ ਮੰਬਾ ਵਾ, ਨਹੀਂ ਵੇਖਿਆ ਜਾਂਦਾ ਮਾੜਾ ਬੰਦਾ। ਮੰਬਾ ਮੰਬਾ ਕਹਿੰਦੇ ਨੇ ਕਿ ਯਾਨੀ ਮਜਮੂਏ ਨੂੰ, ਕਿ ਮੇਰੇ ਕੋਲੋਂ ਨਹੀਂ ਵੇਖਿਆ ਜਾਂਦਾ ਯਾਰ ਮਾੜਾ ਬੰਦਾ, ਪਰੇਸ਼ਾਨ ਹਾਲ ਬੰਦਾ ਮੇਰੇ ਕੋਲ ਨਹੀਂ ਵੇਖਿਆ ਜਾਂਦਾ। ਹਾਂ ਤੇ ਕੋਲੋਂ ਕਸਮ ਵਾਲੀ ਗੱਲ, ਜੇ ਫਰੀਦ ਵਰਗਾ ਹੀਰਾ ਨਹੀਂ ਜੇ ਲੱਭਣਾ ਤੁਹਾਨੂੰ। ਹਾਏ ਫੈਸਲ ਜਾਨ ਮਨ ਗਿਆ ਯਾਰ ਆ ਚੁੱਕ ਲੈ ਇਹਦੇ ਕੋਲੋਂ ਯਾਰ। ਇੱਕ ਤੇ ਦੋਵੇਂ ਹੀ ਠੀਕ ਨੇ, ਉਤੋਂ ਇਹ ਵੀ ਨਾਲ ਉਹਨਾਂ ਨੇ ਰਲਾ ਇਹੋ ਲਏ। ਜਿਹੇ ਮੁੰਡੇ ਨੂੰ ਸਖਾ ਮਾਮਾ ਕਹਿੰਦੇ ਹੁੰਦਾ, ਇਹਦਾ ਵਿਹਾਰ ਨਹੀਂ ਠੀਕ। ਤੇਰੇ ਤੇ ਮਾਮੇ ਨੇ ਤੈਨੂੰ ਘਰ ਦੀਆਂ ਚਾਬੀਆਂ। ਅੱਛਾ ਯਾਰ ਇੱਕ ਗੱਲ ਦਾ ਮੈਨੂੰ ਜਵਾਬ ਦਿਓ। ਸਾਡੇ ਕਹਿੰਦੇ ਭਣੇਵੇਂ ਹਰਾਮਖੋਰ ਹੁੰਦੇ, ਇਹਦੀ ਕੀ ਲੌਜੀਕ ਆ? ਆ ਇੱਧਰ ਪੁੱਛ। ਦੱਸ ਯਾਰ। ਭਣੇਵੇਂ ਬੇਸਿਕਲੀ ਕੁਝ ਮਸਾਲਾ ਐਸੀਆਂ ਕਾਇਮ ਹੋ ਗਈਆਂ ਭਣੇਵਿਆਂ ਦੀਆਂ ਜਿਹਦੀ ਵਜ੍ਹਾ ਤੋਂ ਇਹ ਗੱਲ ਬਣ ਗਈ। ਅਦਰਵਾਈਜ਼ ਇਸ ਗੱਲ ਦੀ ਲੌਜੀਕ ਨਹੀਂ। ਜਿਵੇਂ ਕਹਿੰਦੇ ਨੇ ਲੇਕਿਨ ਇੱਕ ਗੱਲ ਤੇ ਬਣੀ ਹੈ ਨਾ। ਬਣ ਗਈ, ਜਿਵੇਂ ਕਹਿੰਦੇ ਨੇ ਚਿੜੀ ਦੇ ਪਰ ਗਿਣ ਲੈਣਾ, ਚਿੜੀ ਦੇ 2 ਪਰ ਨੇ ਤੇ ਗੱਲ ਨਾਰਮਲ। ਨਹੀਂ ਉਹ ਪਰ ਪੂਰੇ ਨਹੀਂ ਹੁੰਦੇ। ਪਰ ਕੱਟੇ ਕੇ ਚਿੜੀ ਦੇ ਪਰ ਉਹ ਨਹੀਂ ਹੁੰਦਾ ਚਿੜੀ ਦਾ। ਹਾਂਜੀ। ਚਿੜੀ ਦੇ ਉਸ ਪਰ ਦੇ ਅੰਦਰ ਨਿੱਕੇ ਖੰਭ, ਉਹ ਪਰ ਹੁੰਦੇ। ਉਹ ਤਾਂ ਖੰਭ ਹੁੰਦੇ ਨੇ। ਨਹੀਂ ਅਸਲ ਉਹ ਪਰ ਹੁੰਦੇ, ਲੇਕਿਨ ਉਹ ਪਰੋ ਬਾਲ ਉਹ ਪਰ। ਹਾਂਜੀ ਹੁਣ ਠੀਕ ਹੈ ਨਾ, ਉਹ ਵੀ ਹੁੰਦੇ, ਲੇਕਿਨ ਉਹਨੂੰ ਉਹ ਵੀ ਪਰ ਜਿਹੜੇ ਗਿਣ ਲੈਣਾ ਕਹਿੰਦੇ ਨੇ ਨਾ, ਗਿਣ ਲੈਣਾ ਉਹਦੇ ਵਿਚਲੇ ਪਰਾਂ ਨੂੰ ਕਹਿੰਦੇ ਨੇ, ਵਰਨਾ ਤੇ 2 ਹੀ ਆ ਸਾਰਿਆਂ ਨੂੰ ਪਤਾ। ਅੱਛਾ ਇੱਕ ਮੈਨੂੰ ਗੱਲ ਦੱਸ, ਚਿੜੀ ਦੇ ਚ ਪੜ ਗਿਣ ਲੈ, ਉੱਡਦੀ ਚਿੜੀ ਦੇ ਪੜ, ਇਹਦੇ ਚ ਕੀ ਐਸਾ ਯਾਨੀ ਸਿਰ ਤੇ ਤਾਜ ਪੈ ਜਾਣਾ? ਸੁਣ ਲੈਣਾ, ਇਹਦੇ ਚ ਇਹਦੀ ਇੱਕ ਲੌਜੀਕ ਆ। ਉਹ ਦੱਸਣਾ ਚਾਹੁੰਦੇ ਨੇ ਕਿ ਮੈਂ ਇੰਨਾ ਬਰੀਕ ਆ, ਮੈਂ ਇੰਨਾ ਕੁ ਹਾਜ਼ਰ ਦਿਮਾਗ, ਇੰਨਾ ਕਿ ਮੇਰੀ ਨਜ਼ਰ ਆ ਹਰ ਚੀਜ਼ ਤੇ, ਮੈਂ ਉੜਦੀ ਚਿੜੀ ਦੇ ਪਰ ਗਿਣ ਲੈਣਾ। ਹਾਲਾਂਕਿ ਕਈ ਚਿੜੀਆਂ ਹੁੰਦੀਆਂ ਉਹਨਾਂ ਦੇ ਪਰ ਹੁੰਦੇ ਹੀ ਨਹੀਂ। ਜਿੱਦਾਂ ਉਹ ਕਹਿੰਦੇ ਮੈਂ ਤੁਰੇ ਜਾਂਦੇ ਨੂੰ ਵੇਖ ਕੇ ਪਛਾਣ ਲੈਣਾ। ਹਾਂ ਇਹਦਾ ਇਹ ਮਤਲਬ ਭਣੇਵੇਂ ਹਰਾਮਖੋਰ ਹੁੰਦੇ, ਇਹਦੀ ਕੋਈ ਲੌਜਿਕ ਇਹਦੀ ਦੱਸ। ਉਸਤਾਦ ਜੀ ਹੈ ਲੌਜਿਕ। ਜੀ ਭਾਂਜਿਆਂ ਨੂੰ ਤੁਸੀਂ ਬੜਾ ਪਿਆਰ ਕਰਦੇ ਹੋ, ਲੇਕਿਨ ਉਹ ਵੱਡੇ ਹੋ ਕੇ ਚਾਚਿਆਂ ਨਾਲ ਉਹਨਾਂ ਦਾ ਰੁਝਾਨ ਜ਼ਿਆਦਾ ਹੁੰਦਾ, ਦਾਦਕੇ ਫੈਮਿਲੀ ਵੱਲ। ਨਹੀਂ ਇਹ ਵੀ ਨਹੀਂ ਬੰਦੇ, ਬਹੁਤ ਐਸੇ ਬੰਦੇ ਜਿਨ੍ਹਾਂ ਦਾ ਮਾਮਿਆਂ ਨਾਲ ਬਹੁਤ ਮੇਰਾ ਪਿਆਰ। ਮਾਮੇ ਨਾਲ ਬੜਾ ਪਿਆਰ ਆ ਮੇਰਾ। ਇੱਕ ਪਾਸੇ ਕਹਿੰਦੇ 2 ਵਾਰੀ ਮਾਂ ਕਹੋ ਤੇ ਮਾਮਾ ਬਣਦਾ, ਆਹੋ ਦੂਜੇ ਪਾਸੇ ਕਹਿੰਦੇ ਭਣੇਵੇਂ ਹਰਾਮਖੋਰ ਹੁੰਦੇ। ਇਹ ਕੀ ਲੌਜਿਕ ਆ? ਭਣੇਵਿਆਂ ਦੇ ਬਾਰੇ ਚ ਕਹਿੰਦੇ ਨੇ ਨਾ ਮਾਮਾ ਤੇ ਮਾਮਾ ਹੀ ਆ। ਮਾਮਾ 2 ਵਾਰੀ ਮਾਮਾ ਕਹੋ ਮਾਮਾ, ਉਹ ਲੈਦਾ ਸੈਪਰੇਟ ਹੋ ਗਿਆ। ਭਣੇਵੇਂ ਜਿਹੜੇ ਨੇ ਨਾ, ਇਹ ਮਿਸਾਲਾਂ 2-4 ਬਣੀਆਂ ਉਸਤਾਦ ਜੀ। ਬੇਸਿਕਲੀ ਅੱਜ ਦੇ ਦੌਰ ਦੇ ਵਿੱਚ ਤੇ ਭਰਾ ਸਕੇ ਹਰਾਮਖੋਰ, ਪੁੱਤਰ ਹਰਾਮਖੋਰ ਨਿਕਲ ਆਉਂਦੇ ਨੇ, ਤੇ ਭਣੇਵਿਆਂ ਦੀ ਤੇ ਐਵੇਂ ਗੱਲ। ਹਰਾਮਖੋਰ ਮਤਲਬ ਹਰਾਮ ਖਾਣ ਵਾਲਾ। ਹਰਾਮ ਖਾਣ ਵਾਲਾ, ਹਰਾਮਖੋਰ ਵੀ ਇਹਨੇ ਖਾ ਕੇ ਹਰਾਮ ਕਰਨਾ ਜਿਹਦਾ। ਅੱਛਾ ਇੱਕ ਲੌਜਿਕ ਇਹਦੀ ਹੈ, ਸੌਰੀ ਟੂ ਕੱਟ ਯੂ, ਕਿ ਜਿਹੜਾ ਬੱਚਾ ਭਾਣਜਾ ਤੁਸੀਂ ਘਰ ਪਾਲ ਲਓ ਨਾ, ਭਣੇਵਾ ਪਾਲ ਲਓ, ਉਹਨੇ ਵੱਡਿਆਂ ਹੋ ਕੇ ਤੁਹਾਨੂੰ ਕਮਾਈ ਨਹੀਂ ਕਮਾਉਣੀ।
ਭਤੀਜੇ ਨੇ ਤੁਹਾਨੂੰ ਕਿਤੇ ਨਾ ਕਿਤੇ ਫੇਰ ਪੁੱਛ ਲੈਣਾ ਕਿ ਚਾਚਾ ਕੀ ਹਾਲ ਆ। ਉਸ ਲਿਹਾਜ਼ ਨਾਲ ਜੇ ਵੇਖਿਆ ਜਿਹਨਾਂ ਤੇ ਭਣੇਵੇਂ ਹਰਾਮਖੋਰ ਕਹਿ ਸਕਦੇ ਆ। ਨਹੀਂ ਹਰ ਪਾਸੇ ਨਹੀਂਗਾ, ਹਾਂਜੀ ਕਿਸੇ ਦਾ ਮਾਮਿਆਂ ਨਾਲ ਬਹੁਤ ਪਿਆਰ ਆ, ਚਾਚਿਆਂ ਨੂੰ ਮੂੰਹ ਨਹੀਂ ਲਾਉਂਦੇ, ਵਿਗੜੀ ਆ ਕਈਆਂ ਦੇ ਚਾਚਿਆਂ ਨਾਲ ਵਾ, ਇਹ ਨਹੀਂ ਇਹਦੀ ਕੋਈ ਹੋਰ ਲੌਜਿਕ ਹੋਈ। ਮੇਰਾ ਮਾਮੂ ਜਿਹੜਾ ਉਹਨਾਂ ਪੜ੍ਹਿਆ ਲਿਖਿਆ ਹੈ। ਫਰੈਂਕਨੈਸ ਹੈਗੀ ਹੈ, ਪੜਿਆ ਲਿਖਿਆ। ਠੀਕ ਹੈ। ਮਾਮੂ ਸ਼ਾਹਦ ਉਹਨੂੰ ਮਿੱਠੂ ਮਿੱਠੂ ਵੀ ਕਹਿੰਦੇ ਆ। ਉਹ ਜਿਹੜਾ ਤੇ ਦੰਦੀ ਵੱਢ ਕੇ ਦੌੜ ਗਿਆ ਸੀ ਉਹ ਯੱਲਾ ਜਿਹੜਾ। ਅੱਛਾ ਜੀ ਮੈਨੂੰ ਯਾਦ ਹੈ, ਬੜੀ ਪੁਰਾਣੀ ਗੱਲ ਹੈ ਨਾ, ਮੈਨੂੰ 2 ਮੁਰਗੀਆਂ ਗਿਫਟ ਆਈਆਂ ਪੇਅਰ, ਤੇ ਉਹ ਮੁਰਗੀਆਂ ਸੀ ਕਲਗੀ ਵਾਲੀਆਂ, ਤਾਜ ਵਾਲੀਆਂ, ਬੜੀਆਂ ਫੈਂਸੀ ਜੀਆਂ ਮੁਰਗੀਆਂ ਸੀ। ਉਹ ਬਲੀਡਰ ਹੁੰਦਾ, ਪੰਜਿਆਂ ਤੇ ਵੀ ਉਹਨਾਂ ਦੇ ਵਾਲ ਸੀ। ਉਹਨੂੰ ਪੁੱਛ ਬਲੀਡਰ ਹੁੰਦਾ, ਉਹ ਮੁਰਗੀ ਨਹੀਂ ਹੁੰਦੀ। ਆਹੋ ਪੰਜਿਆਂ ਦੇ ਵੀ ਇਹਨਾਂ ਵਾਲ ਹੁੰਦੇ ਸੀ ਉਹਦੇ ਤੇ। ਹੁਣ ਮਾਮੂ ਮੇਰਾ ਨਾ ਦੇਖ ਕੇ ਗਿਆ ਵਾ ਯਾਰ ਇਹਨੂੰ ਮੁਰਗੀਆਂ ਰੱਖੀਆਂ ਹੋਈਆਂ, ਤੇ ਫਰੀਦ ਸਾਹਿਬ ਅਗਲੇ ਦਿਨ ਨਾਲ ਇੱਕ ਬਾਬੇ ਨੂੰ ਲੈ ਆਇਆ ਮੇਰੇ ਘਰ ਮਾਮੂ, ਤੇ ਮਾਮਾ ਹੁਣ ਰੋਣ ਡਿਆ ਕਿ ਮੇਰੇ ਕਹਿੰਦਾ ਕੋਈ ਕਿਸੇ ਨੇ ਕਾਲਾ ਕੀਤਾ ਵਾ, ਤੇ ਉਹ ਕਹਿੰਦੇ ਘਰ ਜਾਨਵਰ ਰੱਖ। ਮੁਰਗੀ ਨੂੰ ਗੇਮ ਪਾ ਰਿਹਾ। ਇਹਨੇ ਜਿਹੜੇ ਸੂਜੀ ਵੀ ਲੈ ਇਹਨੇ ਸਾਰਾ ਇਹ ਪਿੱਛੋਂ ਆ ਰਿਹਾ ਕੰਮ, ਇਹ ਹੁਣ ਉਹਦੇ ਬਦਲੇ ਲੈ ਰਿਹਾ। ਫਰੀਦ ਕਸਮ ਵਾਲੀ ਗੱਲ ਆ, ਇਹ ਜਾਨਵਰਾਂ ਦੀ ਤਿਜਾਰਤ ਸਾਲ ਹੋ ਰਹੀ ਹੈ, ਲੈ ਕੇ ਤੈਨੂੰ ਦੇਣਾ ਵਾ। ਯਾਨੀ ਅਗਰ ਮੈਂ ਘਰ ਰੱਖਣਾ ਨਾ ਤੇ ਮੈਂ ਤੈਨੂੰ ਲੈ ਕੇ ਦੇਣਾ। ਨਹੀਂ ਹੁਣ ਪਤਾ ਕੀ ਹੈ, ਉਹ ਮੈਨੂੰ ਕਹਿੰਦਾ ਯਾਰ ਉਹ ਰੋਈ ਜਾਣੇ ਮਾਮੂ ਕੀ ਗੱਲ ਵਾ ਯਾਰ। ਉਹ ਯਾਰ ਕਾਲਾ ਚੱਲ ਪਿਆ ਯਾਰ, ਫੈਸਲੋ ਕਹਿੰਦੇ ਜਾਨਵਰ ਰੱਖ ਕੋਈ। ਤੇ ਮੈਂ ਕਿਹਾ ਯਾਰ ਕੋਈ ਕੁੱਤਾ ਰੱਖ ਲੈ। ਕੁੱਤਾ ਨਹੀਂ ਕਹਿੰਦਾ, ਉਹ ਕਹਿੰਦਾ ਹਲਾਲ ਜਾਨਵਰ। ਹਲਾਲ ਜਾਨਵਰ। ਮੈਂ ਕਿਹਾ ਬੱਕਰਾ ਹੁਣ ਮੈਂ ਤੈਨੂੰ ਕਹਿੰਦਾ ਮੁਰਗੀ ਲੈ ਕੇ ਦੇ ਮੈਨੂੰ ਕਿਤੇ। ਉਹਨੇ ਸਿੱਧਾ ਹੀ ਕਹਤਾ, ਉਹਨੇ ਕਿਹਾ ਨਹੀਂ ਆ 2 ਮਹੀਨੇ ਦੇ ਮੁੱਦੇ ਤੇ। ਫਰੀਦ ਸਾਹਿਬ ਉਹ ਸੋਹਣੀਆਂ 2 ਮੁਰਗੀਆਂ ਮੈਨੂੰ, ਹੁਣ ਉਹ ਬਾਬਾ ਜਿਹੜਾ ਉਹਦੇ ਨਾਲ ਆਇਆ ਸੀਗਾ ਕਹਿੰਦਾ ਇਹ ਸਿਰਫ ਇੱਕ ਹਫਤਾ ਰੱਖ ਲਵੇ, ਜਾਂ 3 ਦਿਨ ਜਾਂ 9 ਦਿਨ ਰੱਖੇ। ਮਾਮੂ ਕਹਿੰਦੇ ਠੀਕ ਹੈ 3 ਦਿਨ ਬਹੁਤ ਹੈਗੇ ਨੇ। ਮਾਮੂ ਭਾਈ ਜੀ ਬੜੇ ਤਰਲੇ ਮਿੰਤਾਂ ਤੇ ਉੱਚੀ ਰੋਣ ਡਿਆ, ਇੰਨਾ ਰੋਣ ਡਿਆ ਤੇ ਟੱਕਰਾਂ ਮਾਰਨ ਡਿਆ ਕੰਨਾਂ 'ਚ। ਤੇ ਮੈਂ ਉਹਨੂੰ ਚੜਾਇਆ, ਮੈਂ ਕਿਹਾ ਲੈ ਜਾ ਯਾਰ ਮਾਮਾ 3 ਦਿਨ ਬਾਅਦ ਦੇ ਜਾਈ। ਹਾਂ, ਤੇ ਉਸੇ ਦਿਨ ਹੀ ਰਾਤ ਨੂੰ ਸੋਹਣਾ ਸ਼ੋਰਾ ਬਣਾ ਕੇ ਉਹਨਾਂ ਦਾ ਤੇ ਖਾ ਰਿਹਾ, ਤੇ ਉੱਤੋਂ ਇਹ ਚਲਾ ਗਿਆ। ਇਹਦਾ ਤੇ ਫਿਰ ਮਾਮਾ ਰਾਮ। ਹਾਂ ਕਿੱਥੋਂ ਰਿਹਾ ਉਸਤਾਦ ਜੀ। ਹਾਂਜੀ ਇਹ ਬਾਹਰ ਨਿਕਲਿਆ ਵਾ, ਤੇ ਉਹ ਚਾਂਦ ਰਖਸ਼ੇ ਵਾਲਾ ਜਿਹੜਾ ਮੈਨੂੰ ਛੱਡਣ ਆਉਂਦਾ ਸੀਗਾ, ਉਹਨੂੰ ਸੋਹਣੀਆਂ 3500 ਰੁਪਏ ਦੀਆਂ ਵੇਚ ਕੇ ਤੇ ਦੋਵੇਂ ਚਲੇ ਗਏ। ਕਾਲਾ ਯਾਨੀ ਕਿ ਆਹੋ ਚਿੱਟਾ ਹੋ ਗਿਆ, ਕਾਲਾ ਚਿੱਟਾ ਹੋ ਗਿਆ। ਤੇ ਉਹ ਜਿਹੜਾ ਦਾੜੀ ਵਾਲਾ ਬਾਬਾ ਸੀਗਾ, ਉਹ ਉਹਦਾ ਯਾਰ ਸੀਗਾ, ਪਲੈਨਿੰਗ ਕਰਕੇ ਆਏ। ਤੇ ਉਹ ਮੈਂ ਕਿਹਾ ਮੈਂ ਤੇ ਛੱਡਣਾ ਨਹੀਂ। ਮੈਂ ਭਣੇਵੇਂ ਰਾਮਖੋਰ ਕਹੇ, ਤੂੰ ਮਾਮੇ ਰਾਮਖੋਰ ਦੱਸੀ। ਮਸਾਲ ਹੀ ਪੁੱਠੀ ਦੇ ਦਿੱਤੀ ਉਸਤਾਦ ਜੀ। ਅਸਲ ਚ ਨਾ ਨਹੀਂ ਇਹਦਾ ਰੌਲਾ ਹੁੰਦਾ ਹੈ। ਮੈਂ ਤੁਹਾਨੂੰ ਦੱਸਦਾ, ਮੈਂ ਫਿਰ ਆਪਣੇ ਮਾਮੇ ਨੂੰ ਦੱਸਿਆ, ਮੈਂ ਕਿਹਾ ਤੇਰਾ ਬਣਵਾਇਆ ਵਾ ਰਾਮ। ਮਾਂ ਇਹ ਕਹਿੰਦੇ ਨਾ ਨਸਲ ਪਿਓ ਲਾਉਂਦੀ ਹੈ। ਪਤਾ ਨਹੀਂ ਕੀ ਕਹੀ ਜਾ। ਅੱਛਾ ਜੀ ਗੱਲ ਸੁਣੋ ਨਾ, ਗੱਲ ਸੁਣੋ। ਕਹਿੰਦਾ ਮੈਂ ਆਪਣੇ ਮਾਮੇ ਦੇ ਮਾਮੇ ਨੂੰ ਕਿਹਾ ਕਿ ਤੇਰਾ ਭਣੇਵਾ ਰਾਮ। ਅੱਛਾ ਮੈਂ ਕਹਿ ਰਿਹਾ ਕਿ ਜਿਹੜਾ ਕਹਿੰਦੇ ਨਹੀਂ ਕਿ ਇਹ ਖੂਨ ਆ, ਯਾਨੀ ਤੁਹਾਡਾ ਚਾਚਾ ਤੁਹਾਡਾ ਖੂਨ ਆ, ਚਾਚੇ ਦਾ ਪੁੱਤਰ ਖੂਨ ਆ, ਚਾਚੇ ਦੀ ਧੀ ਖੂਨ ਆ, ਉਹਦਾ ਅੱਗੋਂ ਖੂਨ, ਉਹ ਤੁਹਾਡਾ ਖੂਨ ਆ। ਕਹਿੰਦੇ ਮਾਮਾ ਮਾਮੇ ਦੀ ਔਲਾਦ ਇਹ ਜਿੰਨਾ ਮਰਜ਼ੀ ਪਿਆਰ ਕਰਨ, ਉਹ ਖੂਨ ਨਹੀਂ, ਉਹ ਆਪਣੇ ਮਾਂ ਪਿਓ ਦਾ ਜਿਨ੍ਹਾਂ ਦਾ ਉਹ ਦਾਦਕਾ ਵਾ ਉਹਨਾਂ ਦਾ ਖੂਨ ਆ। ਠੀਕ ਹੈ ਨਾ, ਇਹ ਇੱਕ ਲੌਜਿਕ ਹੋ ਸਕਦੀ, ਲੇਕਿਨ ਇਹਦੇ ਚ ਇਹ ਨਹੀਂ ਹੋ ਸਕਦਾ ਸਪੈਸ਼ਲ ਇੱਕ ਕਿ ਭਣੇਵੇਂ ਹੀ ਮਾਮੇ ਨੂੰ ਵੀ ਕਿਹਾ ਜਾ ਸਕਦਾ ਸੀ। ਕੋਈ ਵੀ ਸਹੀ ਗੱਲ ਨਹੀਂ। ਅੱਛਾ ਖਾਲਾਂ ਵਾਸਤੇ ਵੀ ਮਤਲਬ ਅੱਛਾ ਹਾਂ ਨਹੀਂ, ਭਣੇਵਾ ਜਿਹੜਾ ਉਹ ਖਾਲਾਂ ਦਾ ਵੀ ਭਣੇਵਾ ਵਾ, ਮਾਮੇ ਦਾ ਵੀ ਭਣੇਵਾ ਵਾ। ਹਾਂਜੀ ਮੈਂ ਇਹੋ ਹੀ ਗੱਲ ਕੀਤੀ। ਅੱਛਾ ਦੋਤਾ ਵੀ ਕਿਹਾ ਜਾ ਸਕਦਾ ਸੀ। ਨਹੀਂ ਦੋਤਰ ਜਿਹੜੇ ਦੋਤਰਵਾਨ ਹਰਾਮਖੋਰ, ਇਹ ਵੀ ਗੱਲ ਹੈ ਵਾ। ਦੋਤਰਵਾਨ ਨਹੀਂ, ਪੋਤਰੇ ਨਹੀਂ ਕਹਿੰਦੇ ਕਿ ਦਾਦੇ ਦੇ ਨਾਲ ਮੋਢਿਆਂ ਤੇ ਬੇਟਾ ਸੀ ਦੋਤਰਾ, ਤੇ ਪੋਤਰਾ ਜਿਹੜਾ ਉਂਗਲੀ ਲਾ ਕੇ ਤੇ ਟੁਰਿਆ ਜਾਣ ਡਿਆ ਸੀ। ਤੇ ਉਹ ਕਿਸੇ ਬੰਦੇ ਨੇ ਕੋਈ ਗੱਲ ਕੀਤੀ ਦਾਦੇ ਨੂੰ, ਤੇ ਉਹ ਜਿਹੜਾ ਪੋਤਰਾ ਸੀ ਨਾ, ਉਹ ਦੋਤਰਾ ਉੱਤੇ ਹੀ ਚੜਿਆ ਰਿਹਾ, ਉੱਤੋਂ ਬੈਠਾ ਗੱਲਾਂ ਕਰਨ ਡਿਆ, ਤੇ ਦੋਤਰਾ ਅੱਗੇ ਹੋ ਕੇ ਤੇ ਨਿੱਕਾ ਜਿਹਾ ਕਹਿੰਦਾ ਆ ਮੇਰੇ ਅੱਗੇ ਕਰ ਮੇਰੇ ਦਾਦੇ ਨੂੰ ਗੱਲ। ਉਹ ਕਿਸੇ ਸਿਆਣੇ ਨੇ ਵੇਖਿਆ ਤੇ ਉੱਥੋਂ ਗੱਲ ਦੱਸੀ, ਉਹਨੇ ਬਣਾਈ ਗੱਲ ਕਿ ਦੋਤਰਵਾਨ ਜਿਹੜੇ ਨੇ ਨਾ, ਉਹ ਮੋਢਿਆਂ ਤੇ ਚੜ ਕੇ ਵੀ ਜਿਹੜੇ ਨੇ ਨਾ ਬਾਦਸ਼ਾਹੀ ਕਰਨ ਨੂੰ ਕਰਦੇ ਨੇ, ਤੇ ਜਿਹੜੇ ਪੋਤਰੇ ਉਹ ਨਾਲ ਚੱਲਦਿਆਂ ਹੋਇਆਂ ਵੀ ਅੱਗੇ ਹੋ ਕੇ ਲੜਦੇ। ਇਹ ਇੱਕ ਐਗਜ਼ਾਮਪਲਸ ਸਿਆਣਿਆਂ ਦੀਆਂ ਐਗਜ਼ਾਮਪਲਸ ਬਣੀਆਂ ਨੇ। ਇਦਾਂ ਦੀ ਤੇ ਮੈਂ 30-40 ਹੁਣੇ ਬਣਾ ਦੇਣੀ ਹੈ। ਨਹੀਂ ਉਹ ਜਿਹੜਾ ਸਾਜੀ ਤੁਸੀਂ ਕਿਉਂ ਆਇਨਸਟਾਈਨ ਬਣ ਜਾਂਦੇ? ਜਿਹੜੀ ਗੱਲ ਹੈ ਸੱਚ ਹਕੀਕਤ ਸਿਆਣਿਆਂ ਨੂੰ ਇੰਨੀ ਗੱਲ ਤੋਂ ਪੂਰੀ ਦੁਨੀਆ ਤੇ ਮਿਸਾਲ ਕਾਇਮ ਕਰ। ਉਹ ਜਿਹੜਾ ਨਿਆਣਾ ਥੱਲੇ ਆ ਉਹਨੇ ਫੜਿਆ, ਉਹਨੇ ਹੀ ਅੱਗੇ ਜਾਣਾ। ਉਹ ਜਿਹੜਾ ਉੱਤੇ ਉਹਨੇ ਤੇ ਛਾਲ ਮਾਰ, ਉਹਨੇ ਉੱਥੋਂ ਹੀ ਗਾਲਾਂ ਕੱਢਣੀਆਂ। ਸੱਟ ਲਵਾ ਲਵੇ ਉਸਤਾਦ ਜੀ। ਹੋ ਸਕਦਾ ਭਣੇਵਾ ਥੱਲੇ ਹੁੰਦਾ ਤੇ ਉਹ ਅੱਗੇ ਹੋ ਜਾਂਦਾ, ਤੇ ਚਾਹੀਦਾ ਸੀ ਦੋਤਾ ਹੁੰਦਾ ਤੇ ਪੋਤਾ ਹੁੰਦਾ। ਦੋਤਰੇ ਨੂੰ ਚਾਹੀਦਾ ਸੀ ਕਿ ਛਾਲ ਮਾਰ ਕੇ ਉਹ ਵੀ ਅੱਗੇ ਲੱਤ ਚਲਾ ਲੈਂਦਾ ਆਪਣੀ, ਉਹ ਨਾਲ ਐਡਾ ਉੱਚਾ
ਛੋਟਾ ਜਿਹਾ ਦੋਤਾ ਯਾਰ ਇਹੋ ਹੀ ਤੇ ਗੱਲ ਆ, ਉਹ ਜਾਣਦੇ ਨੂੰ ਅੱਗੇ ਪੋਤਰਾ ਤਿਆਰ ਹੋ ਗਿਆ ਤੇ ਉਹ ਲੱਤ ਨਹੀਂ ਅੱਛਾ ਹੁਣ ਉਹਦੇ ਤੇ ਉਹਨੂੰ ਪੱਕਾ ਕਰੀ ਜਾ ਰਿਹਾ ਵੀ ਮੈਂ ਇਹ ਨਹੀਂ ਪੱਕਾ, ਮੈਂ ਕਹਿ ਰਿਹਾ ਸਿਆਣੇ ਕੁਛ ਜਿਹੜੇ ਵੱਡੇ ਸਾਡੇ ਪੰਜਾਬੀ ਸਿਆਣੇ ਸਨ ਨਾ, ਉਹਨਾਂ ਕੋਲ ਇਦਾਂ ਦੀਆਂ ਗੱਲਾਂ ਆਪਣੀ ਮੁਹੱਬਤ 'ਚ ਇੱਜ਼ਤ ਫਰਤੇ ਜਜ਼ਬਾਤ 'ਚ ਕੀਤੀਆਂ, ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਕਿ ਯਾਰ ਤੁਸੀਂ ਨਾਜ਼ਰੀਨ ਦੱਸਣਾ ਕਿ ਭਣੇਵੇਂ ਰਾਮਖੋਰ ਹੁੰਦੇ ਆ, ਇੱਕ ਗੱਲ ਬਣੀ ਇਹਦੇ ਪਿੱਛੇ ਕੀ ਤੁਹਾਡੇ ਹਿਸਾਬ ਨਾਲ ਲੌਜੀਕ ਹੋ ਸਕਦਾ? ਉਸਤਾਦ ਜੀ ਸਾਡੇ ਬੜੇ ਬੜੇ ਬਰੀਕ ਆਦਮੀ ਨੇ ਤਹਿ ਤੱਕ ਪਹੁੰਚ ਜਾਂਦੇ ਉਸਤਾਦ ਜੀ ਇੱਕ ਮਿੰਟ, ਜਿਹੜੇ ਭਣੇਵੇਂ ਨੇ ਇਹ ਕੌਣ ਹੁੰਦੇ ਨੇ? ਭਾਂਜੇ। ਭਾਂਜੇ। ਇਹਨਾਂ ਦਾ ਇੱਕ ਮਾਮਾ ਪੜ੍ਹ ਲਿਖ ਗਿਆ ਤੇ ਉਹਦਾ ਬੰਦਿਆਂ 'ਚ ਤਾਰਫ ਕਰਾਉਂਦੇ ਆ ਜੀ ਮੇਰਾ ਮਾਮਾ ਵੀ ਹੈ। ਮਾਮਾ ਵੀ, ਮੇਰਾ ਮਾਮਾ ਵੀ ਨਹੀਂ ਇਹਦਾ ਮਾਮੇ ਨਾਲ ਜਾ ਰਿਹਾ, ਇੱਕ ਬੰਦਾ ਕਹਿੰਦਾ ਇਹ ਕੌਣਾ, ਕਹਿੰਦਾ ਇਹ ਉਹ ਆ ਜਿਹਦਾ ਮੈਂ ਹਰਾਮਖੋਰ। ਘੁੱਗੀ ਭਾਜੀ ਦੀ ਮੈਨੂੰ ਇੱਕ ਗੱਲ ਯਾਦ ਨਹੀਂ, ਸੌਰੀ, ਘੁੱਗੀ ਭਾਜੀ ਦੇ ਨਾ ਇੱਕ ਪੁਰਾਣੀ ਕੋਈ ਉਹਨਾਂ ਦਾ ਕਲਿੱਪ ਸੀ ਤੇ ਉਹਦੇ 'ਚ ਉਹ ਬੈਠੇ ਹੁੰਦੇ ਨੇ ਤੇ ਨਾਲ ਉਹਦੇ ਸਹੁਰੇ ਬੈਠੇ ਹੁੰਦੇ ਘੁੱਗੀ ਭਾਜੀ ਦੇ, ਤੇ ਬੰਦਾ ਨਾ ਬਾਹਰੋਂ ਅੱਗੋਂ ਆਉਣ ਹੁੰਦਾ ਟਾਂਗੇ 'ਚ ਬੈਠੇ ਹੁੰਦੇ ਤੇ ਉਹ ਆਣ ਕੇ ਕਹਿੰਦਾ ਉਹ ਘੁੱਗੀ ਓਏ ਆ ਕੌਣੀਓ? ਕਹਿੰਦਾ ਜੀ ਇਹ ਉਹੋ ਹੀ ਨੇ ਜਿਹੜਾ ਤੁਸੀਂ ਨਹੀਂ ਕਹਿੰਦੇ ਕਿਹੜੇ ਕੰਜਰਾਂ ਤੈਨੂੰ ਕੁੜੀ ਦੇ ਲਈ। ਓਹ ਯਾਰ ਅੱਛਾ ਉਸਤਾਦ ਜੀ ਮੇਰਾ ਇੱਕ ਫੁੱਫੜ ਇਸ ਟਾਈਪ ਦਾ ਸ਼ੋਖਾ ਸੀ, ਉਹ ਸ਼ੋਖਾ ਟਾਈਪ ਤਬੀਅਤ ਜਿਹੜੀ ਹਾਰ ਤੁਹਾਡੀ ਨਾ ਮਾਮੇ ਦੀ, ਉਹਨੇ ਕਿਤੇ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਕਿਸੇ ਘਰ ਕੰਮ ਕਰਨ ਗਿਆ ਤੇ ਉਹ ਹੁਣ ਬੀਬੀ ਥੋੜੀ ਜੀ ਨਾ ਉਹਦੇ ਨਾਲ ਔਖੀ ਬੋਲੀ ਤੇ ਉਹਨੇ ਨਾ ਖੈਰ ਵੇਖਿਆ, ਉਹਨੇ ਕਿਹਾ ਕੋਈ ਗੱਲ ਨਹੀਂ, ਤੇ ਉਹਨੇ ਦਰਖਤ ਵੇਖਿਆ, ਦੇਗਾਂ ਦਾ ਵੀ ਕੰਮ ਕਰਦੇ ਸੀ, ਉਹਨੇ ਇੱਕ ਉਹਦੇ ਘਰ ਕਿੱਕਰ ਲੱਗਿਆ ਵੇਖਿਆ, ਉਹਨੇ ਕਿਹਾ ਯਾਰ ਕਿਸੇ ਤਰੀਕੇ ਨਾਲ ਦੇ ਨੂੰ ਕਹਿੰਦਾ ਯਾਰ ਇਹਨੂੰ ਨਾ ਪੁੱਟਣਾ, ਕਿੱਕਰ ਲੈ ਕੇ ਜਾਣਾ ਘਰ, ਤੇ ਬੁੱਢੀ ਬੜੀ ਅਥਰੀ ਆ ਤੇ ਵਿਚਕਾਰ ਵੇੜੇ ਤੇ ਲੱਗਾ, ਇਹਨਾਂ ਨੂੰ ਚਾਹੀਦਾ ਵੀ ਨਹੀਂ। ਤਾਂ ਜੀ ਉਹਨੇ ਨਾ ਤਰੀਕੇ ਨਾਲ ਨਾ ਕੰਮ ਕਰਦਿਆਂ ਥੋੜੀ ਜਿਹੀ ਨਾ ਮਜ਼ਾਜ ਵੇਖਿਆ ਵੀ ਠੰਡਾ ਹੋਇਆ, ਕੋਲ ਜਾ ਕੇ ਕਹਿੰਦਾ ਭੈਣ ਇੱਕ ਗੱਲ ਤੇ ਦੱਸ। ਕਹਿੰਦੀ ਹਾਂ ਵੀਰੇ। ਕਹਿੰਦਾ ਮਾਸ਼ਾਅੱਲਾ ਅੱਲਾਹ ਤਾਲਾ ਤੰਦਰੁਸਤੀ ਦੇ ਕਿਸੇ ਚੰਗੇ ਖਾਨਦਾਨ ਦੀ ਲੱਗਦੀ। ਉਹਨੇ ਕਿਹਾ ਹਾਂ ਫਿਰ ਬਸ ਵੀਰੇ ਮਾਂ ਦੀ ਵੀ ਤੇਰੀ ਦੀ ਨਾ ਕੋਈ ਤਰਬੀਅਤ ਚੰਗੀ। ਹਾਂ ਬਸ ਭਾਜੀ ਬਸ ਇੱਦਾਂ ਹੀ। ਤੇ ਆਹ ਬੰਦਾ ਤੇਰਾ ਜਿਹੜਾ ਮੈਨੂੰ ਨਹੀਂ ਸਮਝ ਆਉਂਦੀ ਕਿੱਦਾਂ ਕਰ ਦਿੱਤਾ ਤੇਰੇ ਘਰਦਿਆਂ। ਤਾਂ ਜੀ ਉਹ ਬੁੱਢੀ ਤੇ ਵੱਟਾ ਬੰਨ ਕੇ ਬਹਿ ਗਈ, ਸ਼ੁਰੂ ਹੋ ਗਈ ਫਿਰ ਦੱਸਣ ਵੀ ਇਹ ਤੇ ਏਦਾਂ ਤੇ ਇਹ ਹੁਣ ਉਹ ਦੋਵੇਂ ਜਣੇ ਨਾ ਹੁਣ ਉਚੇਦਾ ਕਰਨ ਡੇ। ਤੇ ਉਹ ਫੁੱਫੜ ਮੇਰੇ ਨੇ ਕਿਹਾ ਬਾਜੀ ਤੂੰ ਐਵੇਂ ਦਿਲ ਨੂੰ ਕੁਛ ਕਰਾ ਲੈਣਾ। ਮੁੰਡੇ ਨੂੰ ਕਹਿੰਦਾ ਜਾ ਬੋਤਲ ਲਿਆ, ਉਹਦੇ ਘਰ ਬੈਠਿਆ ਉਹਨੂੰ ਬੋਤਲ ਪਿਆਤੀ। ਬੋਤਲ ਪਿਆ ਪਿਉ ਕੇ ਹੁਣ ਉਹਦੇ ਇੰਨਾ ਖਿਲਾਫ ਕਰ ਦਿੱਤਾ ਕਿ ਉਹਨੂੰ ਨਾ ਗੱਲ ਸੁਣਾ ਕੇ ਕਹਿੰਦਾ ਬਾਜੀ ਜੇ ਏਦਾਂ ਵਾ ਨਾ ਤੇ ਆ ਵਿਚਕਾਰ ਕਿੱਕਰ ਦਾ ਬਣਦਾ ਹੀ ਨਹੀਂ ਹੈਗਾ ਵਿਹੜੇ 'ਚ। ਮੈਂ ਤੇ ਸੰਤਰੇ ਨੂੰ ਕਿਹਾ ਕਿੰਨੀ ਵਾਰੀ ਇਹ ਤੇ ਪੁੱਟਦਾ ਨਹੀਂ ਹੈਗਾ, ਇਹ ਤੇ ਬਗੈਰਤ ਵੇਖ ਨਾ ਨਖੱਟੂ ਫਲਾਂ ਇਹ ਉਹ ਠਾ। ਤਾਂ ਜੀ ਕਹਿੰਦਾ ਬਾਜੀ ਫਿਰ ਏਦਾਂ ਕਰ ਚੁੱਪ ਕਰਕੇ ਤੂੰ ਏਦਾਂ ਕਰ ਰੁਪਈਆ 500 ਮੈਨੂੰ ਤੇ ਮੈਂ ਪਟਾ ਦਿੰਦਾ। ਉਹਨੂੰ ਦੇਣੇ ਚਾਹੀਦੇ ਸੀ ਪੈਸੇ ਤੇ ਉਹਦੇ ਕੋਲ 500 ਰੁਪਈਆ ਜੇਬ 'ਚ ਪਾਇਆ। ਇਹ ਬੜੀ ਪੁਰਾਣੀ ਗੱਲ, 500 ਜੇਬ 'ਚ ਪਾਇਆ ਤੇ ਉਹਦੇ ਘਰੋਂ ਮੁੰਡੇ 3-4 ਲਾ ਕੇ ਕਿੱਕਰ ਪੁੱਟਿਆ। ਉਹਦਾ ਸੋਹਣਾ ਬਾਲਣ ਬਣਾ ਕੇ ਦੇਗਾ ਥੱਲੇ ਦਿੱਤਾ। ਏਦਾਂ ਦਾ ਕਰੈਕਟਰ ਡਬਲ ਗੇਮ। ਅੱਛਾ ਅੱਜ ਤੱਕ ਵੀ ਬਦਲੇ ਹੀ ਨਹੀਂ ਉਹ ਹੀ ਸਿਸਟਮ। ਹੁਣ ਇੱਕ ਮਿਸਾਲ ਹੈਗੀ ਜਿਨ੍ਹਾਂ ਦੇ ਘਰ ਬੇਰੀ ਹੁੰਦੀ ਉੱਥੇ ਵੱਟੇ ਆਉਂਦੇ ਨੇ। ਆਹੋ ਇਹ ਵੀ ਗੱਲ ਸਮਝ ਆਉਂਦੀ ਹੈ। ਠੀਕ ਹੈ ਜੀ, ਕਿ ਲੌਜੀਕ ਆ। ਭਣੇਵੇਂ ਰਾਮਖੋਰ ਦੀ ਨਹੀਂ ਸਮਝ ਆਉਂਦੀ। ਇਹ ਜਿੰਨੇ ਦੱਸਣੀ ਹੈ ਨਾ ਥੱਲੇ ਕਮੈਂਟ 'ਚ ਐਡੀ ਆਥੈਂਟਿਕ ਸਾਨੂੰ ਦੱਸਣੀ ਹੈ ਕਿ ਸਾਡੀ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਹੋਣਾ ਕਿ ਇਹਦਾ ਕੀ। ਬੜੇ ਲੋਕ ਔਰ ਮੇਰੇ ਹਿਸਾਬ ਨਾਲ ਜਿਹੜੀ ਤੁਸੀਂ ਦੱਸੀ ਨਾ ਗੱਲ ਕਿ ਖੂਨ ਤੇ ਉਧਰ ਸਾਡਾ ਨਹੀਂ ਇਹਦੇ ਨਾਲ ਇਹ ਨਹੀਂ ਜ਼ਰੂਰੀ ਕਿ ਹੁਣ ਬਹੁਤ ਸਾਰੇ ਐਸੇ ਸਾਡੀ ਜ਼ਿੰਦਗੀ 'ਚ ਬੰਦੇ ਨੇ ਸਾਡਾ ਖੂਨ ਨਹੀਂ ਲੇਕਿਨ ਵਫਾਦਾਰ ਨੇ। ਉੱਥੇ ਖੂਨ ਨਹੀਂ ਖਲੋਂਦਾ ਜਿੱਥੇ ਉਹ ਖਲੋ ਜਾਂਦਾ। ਏਦਾਂ ਹੀ ਹੈ। ਇਸ ਤੋਂ ਇਹ ਲੌਜਿਕ ਨਹੀਂ ਬਣਦੀ ਨਾ। ਲੇਕਿਨ ਕੁਛ ਰਿਸ਼ਤੇਦਾਰੀਆਂ ਦੇ ਮਾਮਲੇ 'ਚ ਲੌਜਿਕ ਬਣਦੀਆਂ ਨੇ ਕੁਛ ਨਾ। ਜਿਵੇਂ ਸਾਂਢੂ ਰਾਤੀ ਤੈਨੂੰ ਇੱਕ ਜਿਹੜਾ ਤੇਰਾ ਮਿਲਿਆ ਸੀ ਤੇਰਾ ਬਰਾਦਰੀ ਚੀਮਾ, ਉਹਨੇ ਤੈਨੂੰ ਕਹਿੰਦੇ ਜਿੱਥੇ ਖਿਲਾਰੇਗਾ ਫਰੀਦ ਅਸੀਂ ਖਲੋਵਾਂਗੇ। ਹਾਂ ਤੇ ਉਹ ਬਿਲਕੁਲ ਹਾਂਜੀ ਇਹ ਤਾਂ ਸਾਂਢੂ ਦੇ ਬਾਰੇ ਜਿਵੇਂ ਕਿਹਾ ਜਾਂਦਾ ਨਾ ਕਿ ਇਹ ਸਾਂਢੂ ਨੂੰ ਜਿਹੜੀ ਤੁਸੀਂ ਅੱਗੇ ਮਿਸਾਲ ਦਿੱਤੀ ਵੀ ਇਹਦੀ ਸਾਂਢੂਆਂ ਦੀ ਆਪਸ 'ਚ ਇਹ ਹੁੰਦੀ ਵੀ ਮੇਰੀ ਲੱਤ ਉੱਤੇ ਹੀ ਰਵੇ। ਠੀਕ ਆ। ਫਿਰ ਭਣਵਈਏ ਦਾ ਇਹ ਹੁੰਦਾ ਵੀ ਮੇਰੀ ਜਿਹੜਾ ਪਹਿਲੇ ਵਿਆਹਿਆ ਜਾਂਦਾ ਨਾ ਵੱਡੀ ਨਾ ਤੇ ਛੋਟੀ ਭੈਣ ਦਾ ਜਿਹੜਾ ਨਾ ਉਹ ਵੱਡੇ ਨੂੰ ਇਹ ਹੁੰਦਾ ਕਿ ਇਹ ਮੇਰੇ ਮਤਹਿਤ ਰਵੇ। ਇਹ ਆਉਂਦਿਆਂ ਪਹਿਲੇ ਮੇਰੇ ਗੋਡਿਆਂ ਨੂੰ ਹੱਥ ਲਾ। ਹਾਏ ਹਾਏ ਇਹ ਮੈਨੂੰ ਇਹ ਹੁੰਦੀ ਹੈ ਸਲਾਮਤ ਅਲੀ ਖਾਨ ਸਾਹਿਬ ਤਰਫ ਮੰਨੇ ਆ। ਤੇ ਜਿਹੜਾ ਉਸ ਤੋਂ ਛੋਟਾ ਵਾ ਉਹ ਦੋਵਾਂ ਦਾ ਮਤਲਬ ਕਿ ਨਾ ਉਹ ਦੋਵਾਂ ਦਾ ਕਵੇ ਕਿ ਭਾਜੀ। ਜਿਹੜਾ ਜੇ ਚੌਥੀ ਆ ਤੇ ਉਹ ਤਾਂ ਬਿਲਕੁਲ ਹੀ ਕਵੇ ਨਾ ਵੀ ਹਾਂ ਇਹ ਇਹਨਾਂ ਦਾ ਹੁੰਦਾ ਇੱਕ ਅੱਛਾ। ਉਹ ਮੇਰਾ ਮਾਮੂ ਨਹੀਂ ਜਿਹੜਾ ਸੌਰੀ ਫॉर ਇੰਟਰਪਸ਼ਨ, ਮੇਰਾ ਮਾਮਾ ਉਹ ਪੂਰੇ ਖਾਨਦਾਨ 'ਚ ਲੜਾਈ ਕਰਾ ਕੇ ਕਹਿੰਦਾ ਯਾਰ ਮੇਰਾ ਦਿਲ ਕਰਦਾ ਸਾਰੇ ਇਤਫਾਕ ਨਾਲ ਰਹਿਣ। ਮੈਂ ਤੇ ਫਵਾਦ ਨਹੀਂ ਸੱਚ ਮੇਰਾ ਯਾਰ ਜਿਹੜਾ ਆਰਫ ਚਾਹ ਲੈਂਦੇ ਬੈਠੇ ਤੇ ਫਵਾਦ ਨੇ ਇਹਨਾਂ ਨੂੰ ਘੜੀ ਬੰਨੀ ਹੋਈ ਇੱਕ ਬੜੀ ਖੂਬਸੂਰਤ ਰਾਡੋ ਦੀ ਤੇ ਉਤੋਂ ਮਾਮੂ ਆ ਗਿਆ ਤੇ ਮੈਨੂੰ ਉਹਨਾਂ ਡਰ ਹੀ ਲੱਗਾ। ਉਹਨੇ ਜਦੋਂ ਆਣਾ ਇੱਕ ਮੇਰਾ ਮਾਮੂ ਤੇ ਇੱਕ ਮੇਰਾ ਚਾਚਾ ਪੱਪੂ, ਉਹਨਾਂ ਨੇ ਗੇੜਾ ਗੂੜਾ ਦੇ ਕੇ ਜਾਣਾ ਵਾ। ਮੇਰੇ ਫੁੱਫੜ ਵਾਲਾ ਸੀਨ। ਹਾਂਜੀ ਉਹਨਾਂ ਨੇ ਗੇੜਾ ਗੂੜਾ ਉਹਨਾਂ ਨੇ
ਸੋਚ ਲੈਣਾ, ਉਹਨਾਂ ਦੀ ਪਲੈਨਿੰਗ ਹੁੰਦੀ ਹੈ ਕਿ ਯਾਰ ਇਹਨੂੰ ਇੱਕ ਤੇਰਾ ਮਾਮੂ ਇੱਕ ਚਾਚਾ ਤੇ ਇੱਕ ਤੂੰ ਤੇ ਮੈਂ ਨਹੀਂ ਫਸਾ ਜੀ, ਲੈ ਠੀਕ ਹੈ। ਯਾਰ ਹੁਣ ਜਾਂ ਨਾ- ਫਿਰ ਸੂਜ਼ੀ ਵਾਲਾ ਕਲੀਅਰ ਕਰ ਦਿਓ, ਗੱਲ ਹੀ ਨਾ ਕਰ। ਮੈਂ ਤੇ ਫਵਾਦ ਨਾਲ ਸੂਜੀ ਨਹੀਂ ਹੋਰ ਬੜਾ ਕੁਛ ਆ। ਮੈਂ ਤੇ ਫਵਾਦ ਬੈਠੇ ਆ ਤੇ ਹੁਣ ਫਵਾਦ ਨਾਲ ਨਾ ਉਹ ਘੜੀ ਬੰਨੀ ਰਾਡੋ ਦੀ ਬੜੀ ਖੂਬਸੂਰਤ ਤੇ ਬਹਿ ਗਿਆ ਆ ਕੇ। ਮੈਂ ਕਿਹਾ ਮਾਮੂ ਸੁਣਾਓ, ਮਾਮੂ ਨੂੰ ਮੈਂ ਤਾਰਫ ਕਰਾਇਆ, ਮੈਂ ਕਿਹਾ ਦੋਸਤ ਫਵਾਦ ਹੀ ਹੈ ਉਹ, ਕਹਿੰਦੇ ਹਾਂ ਯਾਰ ਚਾਹੇ ਆਹੋ ਯਾਰ ਚਾਹ ਪੀ ਲੈਂਦੇ ਆ, ਠੀਕ ਹੈ। ਤੇ ਚਾਹ ਪੀਤੀ ਹੈ ਤੇ ਪੈਸੇ ਕੱਢ ਕੇ ਦੇਣ ਦੇ ਆਰਫ ਨੂੰ, ਪੈਸੇ ਨਹੀਂ ਇਹਨਾਂ ਕੋਲ ਲੈਣੇ, ਮੈਂ ਚਾਹ ਪਿਲਾਣ। ਅਸੀਂ ਕਿਹਾ ਮਾਮੂ, ਮੈਂ ਕਿਹਾ ਖੈਰ ਆ ਕੀ ਗੱਲ? ਉਹ ਬਾ ਖੈਰ ਘੜੀ ਯਾਰ ਅੱਛੀ ਹੈ ਯਾਰ, ਓਰੀਜਨਲ ਨਹੀਂ ਲੱਗਦੀ। ਕਹਿੰਦਾ ਉਹ ਅੱਗੋਂ ਤੁਹਾਨੂੰ ਪਤਾ ਸ਼ੋਖਾ ਓਰੀਜਨਲ ਹੈ, ਕਹਿੰਦਾ ਓਰੀਜਨਲ ਹੈ ਭਾਈ, ਚੈੱਕ ਕਰੋ, ਚੈੱਕ ਚੁੱਕ ਕਰਨ ਲੱਗ ਪਿਆ। ਕਹਿੰਦਾ ਨਹੀਂ ਯਾਰ ਓਰੀਜਨਲ ਨਹੀਂ ਹੈਗੀ, ਸੇਮ ਇਸ ਤਰ੍ਹਾਂ ਦੀ ਘੜੀ ਆ ਜਿਹੜਾ ਉੱਪਰ ਉਹ ਰਾਡੋ ਦਾ ਹੁੰਦਾ, ਜਿਹੜਾ ਅੱਗੇ ਤੀਰ ਜਿਹਾ ਬਣਿਆ ਹੁੰਦਾ, ਤੁਹਾਨੂੰ ਦੱਸਦਾ ਉਹ ਅਸਲ ਹੁੰਦੀ, ਵਿੱਚ ਡਾਇਮੰਡ ਵੀ ਲੱਗੇ ਹੁੰਦੇ ਨੇ। ਕਹਿੰਦਾ ਸੇਮ ਇੰਜ ਦੀ ਘੜੀ ਮੈਂ ਤੁਹਾਨੂੰ 5000 ਦੀ ਲਿਆ ਦਿੰਦਾ। ਸਵਾਦ ਕਹਿੰਦਾ ਇੰਜ ਦੀ ਹੋਵੇ, ਕਹਿੰਦਾ ਇੰਜ ਦੀ ਯਾਰ ਲਿਆ ਕੇ ਕਿੱਦਾਂ ਦੇਣੀ? ਇੰਜ ਦੀ ਹੋਏਗੀ। ਹਾਂ ਠੀਕ ਹੋ ਗਿਆ। ਵਾਹ ਸਾਹਿਬ ਨੇ 24 ਦਾ 5000 ਕੱਢਿਆ ਦਿੱਤਾ ਹੈ। ਤੇ ਰੱਬ ਜਾਣਦਾ ਇਸ ਗੱਲ ਨੂੰ 6 ਮਹੀਨੇ ਹੋ ਗਈ, ਫਰੀਦ ਮੇਰੇ ਮੱਥੇ ਨਹੀਂ ਲੱਗਾ। ਮੈਂ ਫਿਰ ਉਹਦੇ ਮਾਮੇ ਨੂੰ ਕਿਹਾ ਤੇਰੇ ਬੜੇ ਵਾਰ ਆਮ ਹੋਰ ਉਹਦੇ ਮਾਮੇ ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖੋ ਤੇ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ ਤੇ ਰੱਬ ਰਾਖਾ।